ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 17 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਯੂਬਾ ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਹੈ। ਕਾਲ ਕਰ ਸਕਦੇ ਹੋ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਡੈਟ ਨੂੰ ਕੰਸੋਲੀਡੇਟ ਕਰਦੇ ਨੇ, 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ, ਰਸਟਿਕਾ ਕੇਕ ਐਂਡ ਬੇਕਰੀ ਗਲੋਬਸ, ਜਿਨ੍ਹਾਂ ਦੇ ਕੋਲੋਂ ਹਰ ਮੌਕੇ ਦੇ ਲਈ ਤੁਸੀਂ ਕੇਕ ਲੈ ਸਕਦੇ ਹੋ। ਕਸਟਮ ਕੇਕ ਆਰਡਰ ਦੇ ਉੱਤੇ ਬਣਾਉਂਦੇ ਨੇ, ਐਗਲੈਟਸ ਕੇਕ ਵੀ ਮਿਲਦੇ ਨੇ। ਕਾਲ 5599407272 ਤੇ ਰਿਐਲਟਰ ਕਮਲਜੀਤ ਕੌਰ, ਇੰਡੀਆਨਾ 'ਚ ਘਰ ਖਰੀਦਣਾ ਹੈ, ਵੇਚਣਾ ਹੈ, ਕਸਟਮ ਘਰ ਬਣਵਾਉਣਾ ਆ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰੋ 3179099295। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਅੱਜ ਪ੍ਰੈਜ਼ੀਡੈਂਟਸ ਡੇ ਹੈਗਾ। ਆਫੀਸ਼ੀਅਲੀ ਵਾਸ਼ਿੰਗਟਨ ਦਾ ਬਰਥਡੇ ਕਰਕੇ ਮਨਾਇਆ ਜਾਂਦਾ ਹੈ ਫੈਡਰਲ ਗਵਰਨਮੈਂਟ ਲੈਵਲ ਦੇ ਉੱਤੇ। USA ਦੇ ਵਿੱਚ ਛੁੱਟੀ ਹੁੰਦੀ ਆ, ਲਗਭਗ ਸਾਰੀਆਂ ਹੀ ਸਟੇਟਸ, ਫੈਡਰਲ ਜੋ EMPLOYEES ਆ ਉਹਨਾਂ ਦੀ ਫੈਡਰਲ ਆਫਿਸਿਸ ਬੰਦ ਹੁੰਦੇ ਆ, ਸਟੇਟ ਦੇ ਆਫਿਸ ਵੀ ਬੰਦ ਹੁੰਦੇ ਆ। ਆਮ ਵੀ ਬਹੁਤ ਸਾਰੀਆਂ ਬੈਂਕਾਂ, ਕੰਪਨੀਆਂ ਜੋ ਆ ਉਹ ਅੱਜ ਬੰਦ ਹੁੰਦੀਆਂ ਹੈਗੀਆਂ। ਸਕੂਲ ਸਾਰੇ ਹੀ ਜਿਹੜੇ ਬੰਦ ਹੈਗੇ ਆ। ਸੋ ਉਹਨਾਂ ਨੂੰ ਯਾਦ ਕਰਨ ਦੇ ਲਈ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਜੋ ਵਾਸ਼ਿੰਗਟਨ ਹੈਗੇ ਸੀ, ਉਹਨਾਂ ਨੂੰ ਉਹਨਾਂ ਦੇ ਯਾਦ ਦੇ ਵਿੱਚ ਇਹ ਜਿਹੜੀ ਫੈਡਰਲ ਹੌਲੀਡੇ ਆ ਉਹ ਮਨਾਈ ਜਾਂਦੀ ਹੈਗੀ ਆ। ਸੌਰੀ, ਫਾਦਰ ਜਾਰਜ ਵਾਸ਼ਿੰਗਟਨ ਹੋਣਾ ਦੀ ਪਹਿਲੇ ਪ੍ਰੈਜ਼ੀਡੈਂਟ ਤੇ ਜਿਨ੍ਹਾਂ ਨੇ ਕੰਟੀਨੈਂਟਲ ਆਰਮੀ ਜੋ ਸੀ ਉਹਨਾਂ ਨੇ ਵਿਕਟਰੀ ਕੀਤੀ ਸੀ ਅਮਰੀਕਨ ਰੈਵੋਲੂਸ਼ਨਰੀ ਵਾਰ ਦੇ ਦੌਰਾਨ। ਤੇ ਉਸ ਤੋਂ ਬਾਅਦ ਜਿਹੜੇ ਬਾਕੀ ਪ੍ਰੈਜ਼ੀਡੈਂਟਸ ਆ ਉਹਨਾਂ ਨੂੰ ਵੀ ਨਾਲ ਹੀ ਜਿਹੜਾ ਰਲਾ ਲਿਆ ਗਿਆ। ਸੋ ਇਹ ਕਾਫੀ ਲੰਮੇ ਸਮੇਂ ਤੋਂ ਜਿਹੜੀ ਛੁੱਟੀ ਆ ਅਮਰੀਕਾ ਦੇ ਵਿੱਚ ਮਨਾਈ ਜਾਂਦੀ ਹੈਗੀ। ਉਦਾਂ ਵੈਸੇ ਜਾਰਜ ਵਾਸ਼ਿੰਗਟਨ ਉਹਨਾਂ ਦਾ ਜਨਮ 22 ਫਰਵਰੀ ਦਾ ਆ, 22 ਫਰਵਰੀ 1732 ਦਾ। 1970 ਤੱਕ 22 ਫਰਵਰੀ ਨੂੰ ਹੀ ਇਹ ਦਿਨ ਮਨਾਇਆ ਜਾਂਦਾ ਰਿਹਾ, ਪਰ ਬਾਅਦ ਦੇ ਵਿੱਚ ਯੂਨੀਫਾਰਮ ਮੰਡੇ ਹੌਲੀਡੇ ਐਕਟ ਜਦ ਅਮਰੀਕਾ 'ਚ 1968 'ਚ ਪਾਸ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਫਿਰ ਹਰ ਤੀਸਰੇ ਸੋਮਵਾਰ ਨੂੰ ਜਿਹੜਾ ਪ੍ਰੈਜ਼ੀਡੈਂਟ ਡੇ ਦੇ ਤੌਰ ਦੇ ਉੱਤੇ ਐਲਾਨ ਦਿੱਤਾ ਗਿਆ ਜਿਹੜਾ ਫਰਵਰੀ ਮਹੀਨੇ ਦਾ। ਸੋ ਆਪਾਂ ਦੇਖਦੇ ਹਾਂ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਛੁੱਟੀਆਂ ਆ, ਆਈ ਥਿੰਕ 4 ਜੁਲਾਈ ਨੂੰ ਜਿਹੜਾ ਛੱਡ ਕੇ ਬਾਕੀ ਸਾਰੀਆਂ ਜਿਹੜੀਆਂ ਛੁੱਟੀਆਂ ਪਹਿਲੇ ਮੰਡੇ ਨੂੰ ਜਾਂ ਦੂਸਰੇ ਮੰਡੇ ਨੂੰ, ਉਹ ਲੌਂਗ ਵੀਕਐਂਡ ਵਾਲਾ ਜਿਹੜੀ ਚੀਜ਼ ਹੈ ਇਹਨਾਂ ਨੇ ਉਸ ਹਿਸਾਬ ਦੇ ਨਾਲ ਬਣਾ ਲਈ ਸੀ। ਸੋ ਇਹ ਜਿਹੜਾ ਯੂਨੀਫਾਰਮ ਮੰਡੇ ਹੌਲੀਡੇ ਐਕਟ ਦੇ ਤਹਿਤ ਜਿਹੜੇ ਪ੍ਰੈਜ਼ੀਡੈਂਟ ਵਾਸ਼ਿੰਗਟਨ ਦਾ ਫਿਰ ਜਨਮ ਦਿਨ ਆ ਪ੍ਰੈਜ਼ੀਡੈਂਟ ਡੇ ਦੇ ਤੌਰ ਦੇ ਉੱਤੇ ਐਲਾਨਿਆ ਗਿਆ ਤੇ ਫਿਰ ਉਸ ਨੂੰ ਤੀਜੇ ਸੋਮਵਾਰ ਜਿਹੜਾ ਫਰਵਰੀ ਦੇ ਉਦੋਂ ਕਰ ਦਿੱਤਾ ਗਿਆ ਸੀਗਾ। ਸੋ ਲਿੰਕਨ ਹੋਣਾ ਦਾ ਜਿਹੜਾ ਬਰਥਡੇ ਆ ਉਹ ਪਿਛਲੇ ਆਪਾਂ
ਸੋਮਵਾਰ ਨੂੰ ਜਿਹੜੇ ਇੱਥੇ ਮਨਾ ਕੇ ਹਟੇ ਆ। 16ਵੇਂ ਜਿਹੜੇ ਰਾਸ਼ਟਰਪਤੀ ਸੀ ਇਬਰਾਹਿਮ ਲਿੰਕਨ, ਜਿਨ੍ਹਾਂ ਨੇ ਗੁਲਾਮੀ ਜਿਹੜੀ ਆ ਅਮਰੀਕਾ ਦੇ ਵਿੱਚ ਖਤਮ ਕੀਤੀ ਸੀਗੀ। ਅਗਲੀ ਜਿਹੜੀ ਹਰਜੋਤ ਜੀ ਗੱਲ ਕਰਦੇ ਜਾਈਏ, ਕੰਟਕੀ ਦੇ ਵਿੱਚ ਫਲੱਡਿੰਗ ਦੇ ਨਾਲ ਖਾਸੇ ਮਾੜੇ ਹਾਲਾਤ ਬਣੇ ਪਏ ਆ। ਇਹ ਜਿਹੜੀ ਆ ਮੂਹਰੇਧਾਰ ਬਰਸਾਤ ਤੋਂ ਬਾਅਦ 'ਚ ਉੱਥੇ ਹੁਣ ਤੱਕ 9 ਜਾਣਿਆਂ ਦੇ ਮਰਨ ਦੀਆਂ ਰਿਪੋਰਟਸ ਆਈਆਂ ਨੇ। 8 ਜਿਨ੍ਹਾਂ ਦੇ ਵਿੱਚੋਂ ਕੰਟਕੀ ਦੇ ਵਿੱਚ ਮਰ ਚੁੱਕੇ ਨੇ। ਵਿੰਟਰ ਵੈਦਰ ਦੇ ਬਲਾਸਟ ਦੇ ਵਿੱਚ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਬਣੀ ਪਈ ਆ। ਗੱਡੀਆਂ ਜਿਹੜੀਆਂ ਉਹ ਡੁੱਬ ਚੁੱਕੀਆਂ ਨੇ, ਬਹੁਤ ਸਾਰੀਆਂ ਲੋਕਾਂ ਦੀਆਂ ਜਿਹੜੀਆਂ ਜਾਨਾਂ ਆ ਉਹ ਗਈਆਂ ਨੇ। ਫੀਮਾ ਦੇ ਰਿਪਰੈਜ਼ੈਂਟੇਟਿਵ ਤੇ ਹੋਰ ਜਿਹੜੀਆਂ ਸਹਾਇਤਾ ਕਰਨ ਵਾਲੀਆਂ ਟੀਮਸ ਆ, ਉਹਨਾਂ ਨੇ ਦੱਸਿਆ ਵੀ ਉਹ ਐਤਵਾਰ ਦੇ ਕੰਟਕੀ ਦੇ ਵਿੱਚ ਪਹੁੰਚੇ ਹੋਏ ਨੇ, ਜਿੱਥੇ ਸਰਚ ਤੇ ਰੈਸਕਿਊ ਐਫਰਟਸ ਲੱਗੇ ਹੋਏ ਨੇ। ਉੱਥੋਂ ਦੇ ਜਿਹੜੇ ਗਵਰਨਰ ਐਂਡੀ ਬਿਸ਼ਾਰ, ਉਹਨਾਂ ਨੇ ਕਿਹਾ ਵੀ 1000 ਤੋਂ ਵੱਧ ਜਿਹੜੇ ਵਾਟਰ ਰੈਸਕਿਊਜ਼ ਆ ਹੁਣ ਤੱਕ ਵੀਕਐਂਡ ਦੇ ਉੱਤੇ ਕੰਡਕਟ ਕੀਤੇ ਜਾ ਚੁੱਕੇ ਨੇ, ਤੇ ਉਹਨਾਂ ਨੇ ਇਹ ਖਦਸ਼ਾ ਪ੍ਰਗਟਾਇਆ ਵੀ ਮੌਤਾਂ ਦੀ ਸੰਖਿਆ ਇਸ ਦੇ ਵਿੱਚ ਵੱਧ ਸਕਦੀ ਆ। ਜਿਉਂ-ਜਿਉਂ ਪਾਣੀ ਜਿਹੜਾ ਘਟੇਗਾ ਉਸ ਤੋਂ ਬਾਅਦ ਦੇ ਵਿੱਚ ਹੀ ਇਹ ਚੀਜ਼ਾਂ ਦਾ ਹੋਰ ਪਤਾ ਲੱਗੂਗਾ। ਜਿਹੜੇ ਭਾਰੀ ਮੀਂਹ ਦੇ ਨਾਲ ਉੱਥੇ ਜਿਹੜੀ ਆ ਬਰਫ਼ਬਾਰੀ ਵੀ ਹੋ ਰਹੀ ਆ। ਕੋਲਡ ਟੈਂਪਰੇਚਰਸ ਤੇ ਸਨੋ ਜਿਹੜੀ ਆ ਉਹ ਉੱਥੇ ਪੈ ਰਹੀ ਆ। 6 ਤੋਂ 8 ਇੰਚ ਤੱਕ ਜਿਹੜੀ ਬਰਫ਼ਬਾਰੀ ਆ ਕਈ ਇਲਾਕਿਆਂ ਦੇ ਵਿੱਚ ਦੱਸੀ ਗਈ ਹੈਗੀ ਆ। ਲੂਈਵਿਲ ਇਲਾਕਾ ਜਿਹੜਾ ਆ ਉੱਥੇ 2 ਤੋਂ 4 ਇੰਚ ਤੱਕ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਹੈਗੀ ਆ। ਕੰਟਕੀ ਦੇ ਗਵਰਨਰ ਹੁਣਾਂ ਨੇ ਹੁਣੇ ਇਨਫੈਕਟ ਮਾਰਨਿੰਗ ਦੇ ਵਿੱਚ ਇੱਕ ਅਪਡੇਟ ਕਰਦੇ ਹੋਏ ਦੱਸਿਆ ਵੀ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 11 ਹੋ ਚੁੱਕੀ ਆ। ਸੋ ਕਹਿੰਦੇ ਵੀ ਇਹ ਰੀਸੈਂਟ ਜਿਹੜੀ ਆਈ ਫਲੱਡਿੰਗ ਆ ਉਸ ਦੇ ਕਰਕੇ ਸਾਰਾ ਕੁਝ ਹੋਇਆ ਆ। ਹਾਰਡਨ ਕਾਉਂਟੀ ਤੇ ਫਲੋਇਡ ਕਾਉਂਟੀ ਦੇ ਵਿੱਚ ਹੋਰ ਜਿਹੜੀਆਂ ਲਾਸ਼ਾਂ ਆ ਉਹਨਾਂ ਨੂੰ ਬਰਾਮਦ ਹੋਈਆਂ ਸੀ। ਕੱਲ ਤੱਕ ਇਹ ਟੋਟਲ 9 ਪਹਿਲੋਂ ਦੱਸਿਆ ਗਿਆ ਸੀਗਾ। ਸਟੇਟ ਅਧਿਕਾਰੀ ਅਜੇ ਵੀ ਸਰਚ ਐਂਡ ਰੈਸਕਿਊ ਫੇਜ਼ ਦੇ ਵਿੱਚ ਆ, ਵੀ ਇਸ ਆਸ ਉਮੀਦ ਦੇ ਵਿੱਚ ਆ ਵੀ ਜਿਹੜੇ ਕੋਈ ਫਸੇ ਆ ਉਹਨਾਂ ਨੂੰ ਸੁਰੱਖਿਅਤ ਜਿਹੜਾ ਇਸ ਦੇ ਵਿੱਚੋਂ ਕੱਢਿਆ ਜਾ ਸਕੇ। ਤੇ ਉਮੀਦ ਇਹੀ ਆ ਵੀ ਚਲੋ ਲੋਕਾਂ ਨੂੰ ਜਿਹੜਾ ਉਹ ਬਚਾਇਆ ਜਾਵੇ। ਸੋ ਬਹੁਤ ਸਾਰੇ ਲੋਕ ਕਹਿੰਦੇ ਅਜੇ ਵੀ ਫਸੇ ਪਏ ਹੈਗੇ ਨੇ। ਉਧਰ ਪਾਵਰ ਤੇ ਵਾਟਰ ਆਊਟੇਜ ਦੇ ਕਰਕੇ ਵੀ ਲੋਕ ਪਰੇਸ਼ਾਨ ਨੇ। ਭਾਰੀ ਮੀਂਹ ਫਲੱਡਿੰਗ ਦੇ ਚੱਲਦਿਆਂ 14,000 ਕੰਟਕੀ ਦੇ ਜਿਹੜੇ ਕਸਟਮਰ ਆ ਉਹ ਬਿਜਲੀ ਤੋਂ ਬਗੈਰ ਦੱਸੇ ਜਾਂਦੇ ਆ। ਇੱਕ ਟਾਈਮ ਦੇ ਉੱਤੇ ਇਹ ਜਿਹੜਾ ਆંકੜਾ 40,000 ਤੋਂ ਵੀ ਪਾਰ ਹੋ ਗਿਆ ਸੀ। ਹੁਣ ਤੱਕ 150 ਦੇ ਤਕਰੀਬਨ ਲੋਕ ਘਰੋਂ ਬੇਘਰ ਇਸ ਜਿਹੜੀ ਫਲੱਡਿੰਗ ਦੇ ਕਰਕੇ ਹੋਏ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ ਇਸ ਟਾਈਮ ਇਵੈਕੂਏਸ਼ਨ ਆਰਡਰਸ ਜਿਹੜੇ ਉਹ ਜਾਰੀ ਕੀਤੇ ਨੇ। ਨੈਸ਼ਨਲ ਵੈਦਰ ਸਰਵਿਸ ਉਹ ਦੱਸ ਰਹੇ ਆ ਵੀ ਜਿਹੜੇ ਹੜੇ ਹੋਏ ਪਾਣੀ ਆ ਉਹ ਹੌਲੀ-ਹੌਲੀ ਘਟਣੇ ਸ਼ੁਰੂ ਹੋ ਚੁੱਕੇ ਨੇ। ਸਦਰਨ ਕੰਟਕੀ, ਲੂਈਵਿਲ ਤੇ ਓਹਾਇਓ ਰਿਵਰ ਦੇ ਵਿੱਚ ਉੱਦਾਂ ਪਾਣੀ ਅਜੇ ਉੱਚਾ ਆ, ਪਰ ਫਲੱਡਿੰਗ ਲੈਵਲ ਜਿਹੜੇ ਆ ਉਹ ਘਟ ਰਹੇ ਨੇ। ਇੱਕ ਹੋਰ ਵਿੰਟਰ ਸਟਾਰਮ ਵਾਚ ਦੇ ਲਈ ਨੈਸ਼ਨਲ ਵੈਦਰ ਸਰਵਿਸ ਨੇ ਲੋਕਾਂ ਨੂੰ ਅਗਾਹ ਕੀਤਾ ਹੈਗਾ ਆ, ਤੇ ਮਲਟੀਪਲ ਜਿਹੜੀਆਂ ਪਾਰਕਸ ਜਿੱਥੇ ਲੋਕ ਵੈਸੇ ਵੀ ਘੁੰਮਣ ਫਿਰਨ ਵੀ ਜਾਂਦੇ ਸੀ ਜਾਂ ਬਾਕੀ ਚੀਜ਼ਾਂ ਆ ਉਹ ਵੀ ਉੱਥੇ ਉਹਨਾਂ ਨੇ ਹੁਣ ਬੰਦ ਕੀਤੀਆਂ ਹੋਈਆਂ ਨੇ। ਅਗਲੀ ਵਾਰ ਵਾ ਚਲੀਏ ਤੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੀ ਜਿਹੜੀ ਫੋਰਨ ਪਾਲਿਸੀ ਆ ਉਹਨੂੰ ਲੈ ਕੇ ਪੂਰੀ ਦੁਨੀਆ ਜਿਹੜੀ ਆ ਬੜੀ ਚਿੰਤਾ ਦੇ ਵਿੱਚ ਫਸੀ ਹੋਈ ਹੈਗੀ ਆ। ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਹੁਣੀ ਸਟੇਟਮੈਂਟ ਦਿੰਦੇ ਆ ਵੀ ਜਿਹੜਾ ਚਾਈਨਾ ਆ ਉਹ ਸਾਡੇ ਲਈ ਥ੍ਰੈਟ ਆ, ਤੇ ਦੂਸਰੇ ਪਾਸੇ ਜਦੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਆਉਂਦੇ ਆ ਤੇ ਉੱਥੇ ਕੁਐਸਚਨ ਪੁੱਛਿਆ ਜਾਂਦਾ ਹੈ ਤੇ ਉਹਦੇ ਵਿੱਚ ਉਹ ਕਹਿੰਦੇ ਆ ਵੀ ਜੇ ਇੰਡੀਆ ਦੀ ਚਾਈਨਾ ਨਾਲ ਕੋਈ ਪ੍ਰੋਬਲਮ ਆ ਤੇ ਮੈਂ ਸਮਝੌਤਾ ਕਰਾਉਣ ਦੇ ਲਈ ਵਿੱਚ ਮੀਡੀਏਟ ਕਰਨ ਦੇ ਲਈ ਤਿਆਰ ਹੈਗਾ ਆ। ਤੇ ਦੂਸਰੇ ਪਾਸੇ ਜੋ ਆਪਣੇ ਯੂਕਰੇਨ ਨੂੰ ਲੈ ਕੇ ਜਿਸ ਤਰ੍ਹਾਂ ਦੇ ਬਿਆਨ ਹੈਗਸਤ ਦੇ ਜਿਹੜਾ ਆਪਣੇ ਸੈਕਟਰੀ ਹੈਗੇ ਆ, ਸੈਕਟਰੀ ਆਫ ਡਿਫੈਂਸ ਮਾਰਕੋ ਰੂਬੀਓ ਦੇ ਆਏ ਆ, ਇਹ ਸਾਰੇ ਕਾਸੇ ਨੂੰ ਲੈ ਕੇ ਜੋ ਯੂਰਪ ਆ ਉਹ ਵੀ ਬੜੇ ਭੰਬਲ ਭੂਸੇ 'ਚ ਹੁਣ ਫਸਿਆ ਹੋਇਆ ਆ। ਇੱਕ ਪਾਸੇ ਮੀਟਿੰਗਸ ਜਿਹੜੀਆਂ ਆ ਉਹ ਹੁਣ ਰਸ਼ੀਆ ਦੀ ਹੋ ਰਹੀ ਹੈਗੀ ਆ ਸਾਊਦੀ ਅਰੇਬੀਆ 'ਚ, ਦੂਸਰੇ ਪਾਸੇ ਜਿਹੜੇ ਯੂਰਪੀਅਨ ਯੂਨੀਅਨ ਦੇ ਮੁਲਕ ਆ ਉਹਨਾਂ ਨੇ ਇੱਕ ਐਮਰਜੈਂਸੀ ਮੀਟਿੰਗ ਸੱਦ ਲਈ ਆ। ਜੀ, ਸਥਿਤੀ ਜਿਹੜੀ ਆ ਬੜੀ ਕੋਈ ਖਾਸ ਵਧੀਆ ਜਿਹੜੀ ਇਸ ਸਮਝੌਤਿਆਂ ਨੂੰ ਜਾਂ ਸੰਬੰਧਾਂ ਨੂੰ ਲੈ ਕੇ ਜਿਹੜੀ ਉਹ ਨਹੀਂ ਬਣ ਰਹੀ। ਜਿੱਦਾਂ ਤੁਸੀਂ ਕਿਹਾ ਵੀ ਬਹੁਤ ਸਾਰੇ ਜਿਹੜੇ ਐਲਾਈਜ਼ ਵੀ ਆ, ਮਿੱਤਰ ਮੁਲਕ ਵੀ ਆ, ਉਹ ਵੀ ਇਸ ਟਾਈਮ ਸ਼ਸ਼ੋਪੰਚ ਆ ਵੀ ਸਾਡਾ ਅੱਗੇ
ਕੀ ਬਣੂਗਾ। ਯੂਕਰੇਨ ਦਾ ਹਿੱਸਾ ਰਸ਼ੀਆ ਦੇ ਹੱਥ ਸੌਂਪਣ ਦੀ ਜਿਹੜੀ ਉਹ ਪੂਰੀ ਤਿਆਰੀ ਅਮਰੀਕਾ ਦੇ ਦੁਆਰਾ ਇੱਕ ਹਿਸਾਬ ਦੇ ਨਾਲ ਹੋ ਚੁੱਕੀ ਹੈ। ਪ੍ਰੈਜ਼ੀਡੈਂਟ ਟਰੰਪ ਤੇ ਹੈਗਸਟ ਹੋਣਾ ਦੇ ਬਿਆਨਾਂ ਤੋਂ ਇਹੀ ਨਜ਼ਰ ਆ ਰਿਹਾ ਆ। ਉਧਰ ਜਿਹੜਾ ਯੂਕਰੇਨ ਆ ਉਹਦਾ ਜ਼ਲੰਸਕੀ ਆ ਉਹ ਫਿਰ ਹੁਣ ਪਿੱਟ ਰਿਹਾ ਆ ਵੀ ਭਾਈ ਸਾਡੀਆਂ ਬਟਾਲੀਅਨਸ ਜਿਹੜੀਆਂ ਉਹ ਮੁੱਕ ਗਈਆਂ ਨੇ, ਹੁਣ ਸਾਡਾ ਰਸ਼ੀਆ ਦਾ ਜਿਹੜਾ ਸਾਹਮਣਾ ਕਰਨਾ ਬੜਾ ਔਖਾ ਜਿਹੜਾ ਉਹ ਹੋਇਆ ਪਿਆ ਆ। ਉਧਰ ਇਹ ਵੀ ਜਿਹੜੀਆਂ ਰਿਪੋਰਟਸ ਹਰਜੋਤ ਸਿੰਘ ਜੀ ਆ ਰਹੀਆਂ ਆ, ਯੂਰਪੀਅਨਸ ਜਿਹੜੇ ਉਹ ਇਸ ਟਾਈਮ ਪਲਾਨ ਕਰ ਰਹੇ ਆ ਵੀ ਟਰੂਪਸ ਜਿਹੜੀਆਂ ਉਹ ਘੱਲੀਆਂ ਜਾ ਸਕਦੀਆਂ ਆ ਯੂਕਰੇਨ ਦੇ ਵਿੱਚ ਸੀਜ਼ ਫਾਇਰ ਨੂੰ ਜਿਹੜਾ ਉਹ ਲੈ ਕੇ। ਉਹ ਯੂਐਸ ਦੀ ਸਪੋਰਟ ਭਾਲਦੇ ਆ, ਪਰ ਯੂਐਸ ਇਸ ਟਾਈਮ ਸਪੋਰਟ ਕਰੂਗਾ ਕਿ ਨਹੀਂ, ਇਸ ਦੇ ਉੱਤੇ ਜਿਹੜਾ ਉਹ ਮਸਲਾ ਬਣਿਆ ਪਿਆ ਆ। ਜਦੋਂ ਆਪਾਂ ਦੇਖਿਆ ਸੀਗਾ ਜੇਡੀ ਵੈਂਸ ਹੁਣੇ ਜਰਮਨੀ 'ਚ ਜਾ ਕੇ ਆਏ ਆ, ਉਹਨਾਂ ਨੇ ਤਾਂ ਕਲੀਅਰ ਕਰ ਦਿੱਤਾ ਵੀ ਰਸ਼ੀਆ ਤੋਂ ਖਤਰਾ ਹੀ ਕੋਈ ਨਹੀਂ ਯੂਰਪ ਨੂੰ। ਤੇ ਇਹ ਹੁਣ ਜਿਸ ਤਰੀਕੇ ਦੇ ਨਾਲ ਰਸ਼ੀਆ ਨੇ ਪਿਛਲੇ ਦਹਾਕੇ ਦੇ ਵਿੱਚ ਡੇਢ ਦਹਾਕੇ ਦੇ ਵਿੱਚ ਜਿੰਨਾ ਕਹਿ ਲਓ ਵੀ ਏਰੀਆ ਕਬਜ਼ੇ ਦੇ ਵਿੱਚ ਆਪਣੇ ਲੈ ਲਿਆ ਆ, ਉਹ ਚੀਜ਼ ਕੋਈ ਹੋਰ ਚੀਜ਼ ਦਰਸਾਉਂਦੀ ਆ। ਕ੍ਰੀਮੀਆ ਦਾ ਇਲਾਕਾ ਓਬਾਮਾ ਹੋਣਾ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਸਾਰੇ ਦਾ ਸਾਰਾ ਜ਼ਬਤ ਕਰ ਲਿਆ, ਆਪਣੇ ਹਿੱਸੇ 'ਚ ਲੈ ਲਿਆ। ਤੇ ਹੁਣ ਜਿਹੜੀ ਫੁੱਲ ਸਕੇਲ ਇਨਵੇਜਨ ਤੋਂ ਬਾਅਦ 'ਚ ਬਹੁਤ ਸਾਰਾ ਜਿਹੜਾ ਇਲਾਕਾ ਯੂਕਰੇਨ ਦਾ ਉਹ ਵੀ ਦੱਬ ਲਿਆ ਆ ਹੁਣ ਰਸ਼ੀਆ ਨੇ। ਰਸ਼ੀਆ ਦੇ ਇੱਕ ਟਾਈਮ ਦੇ ਉੱਤੇ ਪੱਤੇ ਤਾਂ ਜਿਹੜੇ ਪੂਰੀ ਤਰ੍ਹਾਂ ਵਿਕ ਗਏ ਸੀਗੇ, ਪਰ ਫਿਰ ਵੀ ਇੱਕ ਵੱਡਾ ਮੁਲਕ ਹੋਣ ਕਰਕੇ ਉਹ ਲੌਂਗ ਟਰਮ ਜਿਹੜਾ ਫਿਰ ਵੀ ਸਰਵਾਈਵ ਇਸ ਚੀਜ਼ ਦੇ ਵਿੱਚ ਕਰ ਗਿਆ। ਯੂਕਰੇਨ ਜਿਸ ਦੇ ਕੋਲ ਆਪਣਾ ਇਦਾਂ ਦੀ ਕੋਈ ਚੀਜ਼ ਨਹੀਂ ਆ, ਉਹ ਬਾਹਰਲੀ ਸਹਾਇਤਾ ਦੇ ਉੱਤੇ ਡਿਪੈਂਡ ਹੈਗਾ ਆ। ਤੇ ਹੁਣ ਜਦੋਂ ਅਮਰੀਕਾ ਨੇ ਹੱਥ ਪਿੱਛੇ ਖਿੱਚ ਲਏ ਆ, ਬਾਕੀ ਮੁਲਕ ਵੀ ਉਸ ਤਰੀਕੇ ਦੀ ਜਿਹੜੀ ਸਪੋਰਟ ਆ ਉਸ ਨੂੰ ਹੁਣ ਨਹੀਂ ਕਰ ਪਾ ਰਿਹਾ। ਤੇ ਉਸਦੇ ਹਾਲਾਤ ਜਿਹੜੇ ਹੁਣ ਟੋਟਲੀ ਫਿਰ ਗੜਬੜ ਜਿਹੜੇ ਹੋ ਗਏ ਆ। ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਜਿਹੜਾ ਸ਼ਾਂਤੀ ਸਮਝੌਤਾ ਯੂਕਰੇਨ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਜਿਹੜਾ ਉਹ ਕਰਨ ਨੂੰ ਰਾਜੀ ਆ, ਉਹ ਕਰ ਰਹੇ ਆ। ਪਰ ਜ਼ੈਲੈਂਸਕੀ ਕਹਿੰਦਾ ਵੀ ਮੇਰੇ ਨਾਲ ਜਾਂ ਯੂਕਰੇਨ ਦੇ ਵਿੱਚ ਨੂੰ ਇਸ ਦੇ ਵਿੱਚ ਨਾਲ ਲਏ ਬਿਨਾਂ ਕੋਈ ਸਮਝੌਤੇ ਦੇ ਉੱਤੇ ਅਸੀਂ ਜਿਹੜਾ ਆ ਉਹ ਸਹਿਮਤ ਨਹੀਂ ਹੋਵਾਂਗੇ। ਉਹਨੇ ਤਾਂ ਕੱਲ ਇਹ ਵੀ ਚੇਤਾਵਨੀ ਦਿੱਤੀ ਵੀ ਭਾਈ ਰਸ਼ੀਆ ਇਜ਼ ਕਮਿੰਗ ਫਾਰ ਹੋਲ ਯੂਰਪ, ਵੀ ਉਸ ਦੇ ਲਈ ਜਿਹੜਾ ਉਹ ਆ ਰਿਹਾ ਆ। ਜੇ ਤੁਸੀਂ ਇਸ ਨੂੰ ਇੱਥੇ ਜਾਣ ਦਿੱਤਾ, ਚਲੋ ਇਦਾਂ ਦੇ ਬਿਆਨ ਉਹ ਪਹਿਲਾਂ ਵੀ ਦਿੰਦਾ ਰਿਹਾ ਤੇ ਹੁਣ ਵੀ ਉਹ ਬਿਆਨ ਇਦਾਂ ਦੇ ਜਿਹੜਾ ਉਹ ਦੇ ਰਿਹਾ। ਸਾਊਦੀ ਅਰੇਬੀਆ ਦੇ ਵਿੱਚ ਕਹਿੰਦੇ ਵੀ ਯੂਐਸ ਤੇ ਰਸ਼ੀਆ ਦੇ ਅਧਿਕਾਰੀ ਆ ਉਹ ਕੱਲ ਨੂੰ ਮੰਗਲਵਾਰ ਨੂੰ ਜਿਹੜੇ ਉਹ ਮਿਲ ਸਕਦੇ ਆ, ਜਿਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗੂਗਾ ਵੀ ਟਰੰਪ ਹੁਣੀ ਤੇ ਪੁਤਿਨ ਆ ਉਹ ਆਪਸ ਦੇ ਵਿੱਚ ਕਦੋਂ ਇਹਨਾਂ ਦੀ ਮੁਲਾਕਾਤ ਹੋ ਸਕਦੀ ਆ। ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਆ, ਉਹ ਕਹਿੰਦੇ ਵੀ ਪੈਰਿਸ ਦੇ ਵਿੱਚ ਜਿਹੜੇ ਟੌਪ ਦੇ ਲੀਡਰਸ ਦੇ ਨਾਲ ਮੰਡੇ ਨੂੰ ਜਿਹੜਾ ਉਹ ਮੁਲਾਕਾਤ ਕਰ ਰਹੇ ਆ ਵੀ ਯੂਰਪ ਯੂਕਰੇਨ ਦੀ ਕਿਸ ਤਰੀਕੇ ਦੇ ਨਾਲ ਸਪੋਰਟ ਇਸ ਵਿੱਚ ਕਰ ਸਕਦਾ ਆ। ਮੈਕਰੋਨ ਨੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਦੇ ਨਾਲ ਫੋਨ ਕਾਲ ਵੀ ਜਿਹੜੀ ਇਸ ਮੀਟਿੰਗ ਤੋਂ ਪਹਿਲਾਂ ਕੀਤੀ ਹੈਗੀ ਆ। ਵਾਸ਼ਿੰਗਟਨ ਨੇ ਯਾਨੀ ਕਿ ਯੂਐਸ ਨੇ ਇਹ ਰੂਲ ਆਊਟ ਕਰ ਦਿੱਤਾ ਵੀ ਕੋਈ ਵੀ ਯੂਐਸ ਦਾ ਜਿਹੜਾ ਟਰੂਪ ਆ ਉਹ ਯੂਕਰੇਨ ਦੇ ਵਿੱਚ ਨਹੀਂ ਜਾਵੇਗਾ। ਯੂਰਪੀਅਨ ਅਧਿਕਾਰੀ ਜਿਹੜੇ ਟਰੰਪ ਹੁਣਾਂ ਦੀ ਟੀਮ ਦੇ ਨਾਲ ਜਿਹੜੇ ਕਹਿੰਦੇ ਵੀ ਗੱਲਬਾਤ ਕਰ ਰਹੇ ਆ ਵੀ ਉਹ ਯੂਰਪੀਅਨ ਫੋਰਸ ਦੀ ਕਿਸ ਤਰੀਕੇ ਦੇ ਨਾਲ ਸਪੋਰਟ ਕਰ ਸਕਦੇ ਹੈਗੇ ਆ। ਹੁਣ ਮਸਲਾ ਇਹ ਬਣ ਗਿਆ ਹਰਜੋਤ ਸਿੰਘ ਜੀ ਵੀ ਅਮਰੀਕਾ ਜਦ ਅਫਗਾਨਿਸਤਾਨ 'ਚ ਗਿਆ ਸੀ, ਇਹਨਾਂ ਸਾਰੇ ਮੁਲਕਾਂ ਨੇ ਆਪਣੇ ਫੌਜੀ ਘੱਲੇ, ਮਰਵਾਏ ਵੀ ਇਹਨਾਂ ਦੇ ਲਈ, ਉਹ ਸਾਰਾ ਕੁਝ ਜਿਹੜਾ ਹੋਇਆ। ਤੇ ਹੁਣ ਉਹ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਕਰ ਰਹੇ ਆ ਵੀ ਭਾਈ ਹੁਣ ਜੇ ਸਾਨੂੰ ਲੋੜ ਆ ਤੁਸੀਂ ਸਪੋਰਟ ਜਿਹੜੀ ਉਹ ਕਰੋਗੇ ਜਾਂ ਨਹੀਂ। ਪਰ ਅਮਰੀਕਾ ਨੇ ਜਿਹੜੀਆਂ ਆਪਣੀਆਂ ਪ੍ਰਾਇਓਰਟੀਜ਼ ਆ ਟਰੰਪ ਹੋਣਾ ਨੇ ਕਲੀਅਰ ਕਰ ਦਿੱਤੀਆਂ ਵੀ ਬਾਹਰਲੇ ਮੁਲਕਾਂ ਦੇ ਨਾਲ ਸਾਨੂੰ ਜਿਹੜਾ ਕੋਈ ਇੱਕ ਹਿਸਾਬ ਦੇ ਨਾਲ ਲੈਣਾ ਦੇਣਾ ਨਹੀਂ ਆ। ਕੀ ਅਮਰੀਕਾ ਇਸ ਤਰੀਕੇ ਦੇ ਨਾਲ ਆਪਣੇ ਹੱਥ ਪਿੱਛੇ ਕਰਕੇ ਅਮਰੀਕਾ ਫਸਟ, ਚਲੋ ਠੀਕ ਆ, ਅਮਰੀਕਾ ਨੂੰ ਮੂਹਰੇ ਰੱਖ ਕੇ ਜਿਹੜਾ ਤੁਸੀਂ ਚੱਲ ਰਹੇ ਆ ਉਹ ਇੱਕ ਠੀਕ ਆ, ਪਰ ਦੁਨੀਆ ਦੇ ਵਿੱਚ ਜਿਹੜੀ ਇੱਕ ਸਰਦਾਰੀ ਆ ਜਾਂ ਜਿਹੜੀ ਧੌਂਸ ਆ ਕੀ ਉਸ ਤਰੀਕੇ ਦੇ ਨਾਲ ਬਰਕਰਾਰ ਰਹਿ ਸਕੂਗੀ? ਟੈਰਿਫ ਖੇਡਦੇ ਆ ਕੀ ਉਹ ਜਿਹੜੀ ਚੀਜ਼ ਆ ਉਹ ਬਰਕਰਾਰ ਜਿਹੜੀ ਉਹ ਰਹਿ ਸਕੂਗੀ? ਇਹ ਹੁਣ ਵੱਡੇ ਜਿਹੜੇ ਸਵਾਲ ਆ ਜੋ ਕਿ ਆਉਂਦੇ ਭਵਿੱਖ ਦੇ ਵਿੱਚ ਇਸ ਦੇ ਬਾਰੇ ਆਪਾਂ ਨੂੰ ਪਤਾ ਲੱਗੂਗਾ। ਪਰ ਟਰੰਪ ਪ੍ਰਸ਼ਾਸਨ ਨੇ ਕਾਫੀ ਜਿਹੜੀਆਂ ਆਪਣੀਆਂ ਪਾਲਿਸੀਜ਼ ਆ ਉਸ ਨੂੰ ਚੇਂਜ ਜਿਹੜਾ ਇਸ ਬਾਬਤ ਕਰ ਦਿੱਤਾ ਆ। ਬਾਹਰਲੇ ਮੁਲਕਾਂ ਦੇ ਜਿਹੜੇ ਵਿਵਾਦ ਆ, ਚਾਹੇ ਉਹ ਹਰਜੋਤ ਸਿੰਘ ਜੀ ਯੂਕਰੇਨ ਦਾ ਤੇ ਚਾਹੇ ਉਹ ਤਾਈਵਾਨ ਦਾ ਆ, ਉਸ ਦੇ ਵਿੱਚ ਇਹ ਹੁਣ ਹੱਥ ਪਿੱਛੇ ਨੂੰ ਕਰ ਰਹੇ ਨੇ। ਬਿਲਕੁਲ, ਆਪਣੇ ਗੁਆਂਢੀ ਮੁਲਕ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਣਾ ਨੇ ਕਲੀਅਰਲੀ ਕਿਹਾ ਸੀ ਕਿ ਜਦੋਂ ਤੁਹਾਡੇ ਤੇ 9/11 ਹੋਇਆ ਸੀ, ਜਦੋਂ ਇਰਾਕ ਵਾਰ ਹੋਈ ਸੀ, ਜਦੋਂ ਅਫਗਾਨਿਸਤਾਨ ਵਾਰ ਹੋਈ ਸੀ, ਸਾਡੇ ਜਿਹੜੇ ਫੌਜੀ ਆ, ਸਾਡੇ ਮੁਲਕ ਨੇ ਤੁਹਾਡਾ ਪੂਰਾ ਸਾਥ ਦਿੱਤਾ ਹੈਗਾ। ਸੋ ਉਸ ਚੀਜ਼ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈਗਾ।
ਦਾ ਅਟਲਾਂਟਿਕ ਮੈਗਜ਼ੀਨ ਆ, ਅੱਜ ਉਹਨਾਂ ਨੇ ਕਾਫੀ ਵੱਡਾ ਆਰਟੀਕਲ ਛਾਪਿਆ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਅਮਰੀਕਾ ਓਪਨਸ ਦਾ ਡੋਰ ਟੂ ਇਟਸ ਐਡਵਰਸਰੀਜ਼। ਤੇ ਜਿਹੜੇ ਦੁਸ਼ਮਣ ਮੁਲਕ ਸੀ ਉਹਨਾਂ ਲਈ ਡੋਰ ਖੋਲ ਦਿੱਤੇ ਆ, ਤੇ ਜਿਹੜੇ ਮਿੱਤਰ ਮੁਲਕ ਆ ਉਹਨਾਂ ਦੇ ਨਾਲ ਤੁਸੀਂ ਜਿਹੜੀ ਆ ਵਰਤਾਵ ਆ ਹੋਰ ਤਰ੍ਹਾਂ ਦਾ ਕਰ ਰਹੇ ਹੈਗੇ ਆ। ਇਹਦੀਆਂ ਉਦਾਹਰਨਾਂ ਉਹਨਾਂ ਨੇ ਇਸ ਆਰਟੀਕਲ 'ਚ ਲਿਖੀਆਂ ਵੀ ਤੁਲਸੀ ਗੈਬਰਡ ਦੀ ਕਨਫਰਮੇਸ਼ਨ ਦੇ ਦੌਰਾਨ ਜੋ ਸੈਨੇਟ ਇੰਟੈਲੀਜੈਂਸ ਕਮੇਟੀ ਸੀ ਜਿਹਦੇ ਵਿੱਚ ਦੋਨੇ ਡੈਮੋਕ੍ਰੇਟ ਤੇ ਰਿਪਬਲਿਕਨ ਸੀ, ਉਹਨਾਂ ਨੇ ਬਾਰ-ਬਾਰ ਕੁਐਸਚਨ ਪੁੱਛਿਆ ਵੀ ਜਿਹੜਾ ਐਡਵਰਡ ਸਨੋਡਨ ਸੀ ਜਿਸ ਨੇ ਇੱਕ ਟ੍ਰੇਟਰ ਆ ਜਿਸ ਨੇ ਕਲਾਸੀਫਾਈਡ ਡਾਕੂਮੈਂਟ ਦਿੱਤੇ ਸੀ ਰਸ਼ੀਆ ਨੂੰ, ਭਈ ਤੂੰ ਉਹਦੇ ਹੱਕ ਦੇ ਵਿੱਚ ਬੋਲਦੀ ਰਹੀ ਹੈਗੀ ਆ। 8 ਦੇ ਕਰੀਬ ਜਿਹੜੇ ਰਿਪਬਲਿਕਨ ਉਸ ਕਮੇਟੀ ਦੇ ਮੈਂਬਰ ਸੀ ਉਹਨਾਂ ਨੇ ਕੱਲੇ ਨੇ ਕੁਐਸਚਨ ਪੁੱਛਿਆ ਤੁਲਸੀ ਗੈਬਰਡ ਨੂੰ, ਤੇ ਉਸਨੇ ਇਹ ਕਿਹਾ ਵੀ ਨਹੀਂ ਉਹਨੇ ਕੋਈ ਲਾ ਜਿਹੜਾ ਆ ਨਹੀਂ ਬ੍ਰੋਕ ਕੀਤਾ। ਇਸ ਤੋਂ ਬਿਨਾਂ ਮਿਚ ਮਕੋਨਲ ਜਿਹੜੇ ਆ ਉਹਨਾਂ ਨੇ ਸਿਰਫ ਜਿਹੜੀ ਵੋਟ ਆ ਤੁਲਸੀ ਗੈਬਰਡ ਦੇ ਉਲਟ ਪਾਈ, ਫਿਰ ਵੀ 8 ਦੇ 8 ਰਿਪਬਲਿਕਨਸ ਨੇ ਤੁਲਸੀ ਗੈਬਰਡ ਦੇ ਹੱਕ ਦੇ ਵਿੱਚ ਜਿਹੜੀ ਵੋਟ ਪਾਈ। ਇਸ ਤੋਂ ਬਿਨਾਂ ਇੱਕ ਦੂਜਾ ਕੁਐਸਚਨ ਜਿਹੜਾ ਬੜਾ ਇੰਪੋਰਟੈਂਟ ਸੀ ਤੁਲਸੀ ਗੈਬਰਡ ਦੀ ਕਨਫਰਮੇਸ਼ਨ ਦੇ ਦੌਰਾਨ, ਭਈ ਜੋ ਸੀਰੀਆ ਦੇ ਵਿੱਚ ਕੈਮੀਕਲ ਵੈਪਨਸ ਵਰਤੇ ਗਏ ਸੀ ਬਸ਼ਾਰ ਅਸਾਦ ਵੱਲੋਂ, ਉਹਦੇ ਬਾਰੇ ਵੀ ਤੁਸੀਂ ਵਾਰ-ਵਾਰ ਕਹਿੰਦੇ ਰਹੇ ਆ ਵੀ ਨਹੀਂ ਉਹ ਗਲਤ ਇਨਫੋਰਮੇਸ਼ਨ ਸੀ, ਸੋ ਜਦ ਕਿ ਉਹ ਬਿਲਕੁਲ ਸਹੀ ਸੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਅਮਰੀਕਾ ਦਾ ਜਿਹੜਾ ਧਿਆਨ ਆ ਹੁਣ ਕਿਸ ਪਾਸੇ ਨੂੰ ਜਾ ਰਿਹਾ ਹੈਗਾ, ਚਾਈਨਾ ਵੱਲ, ਰਸ਼ੀਆ ਵੱਲ, ਪਰ ਜਿਹੜੇ ਸਾਡੇ ਮਿੱਤਰ ਮੁਲਕ ਸੀ ਉਹਨਾਂ ਦੀ ਜਿਹੜੀ ਸਿਚੁਏਸ਼ਨ ਕੀ ਆ। ਇਸੇ ਕਰਕੇ ਅੱਜ ਇੱਕ ਯੂਰਪੀਅਨ ਯੂਨੀਅਨ ਦੇ ਮੈਂਬਰਸ ਨੇ ਜਿਹੜੇ ਹੈਗੇ ਆ ਲੀਡਰਸ, ਉਹ ਇੱਕ ਐਮਰਜੈਂਸੀ ਮੀਟਿੰਗ ਕਰਨ ਜਾ ਰਹੇ ਆ ਯੂਕਰੇਨ ਦੇ ਉੱਤੇ। ਐਮੈਨੂਅਲ ਮੈਕਰਨ ਨੇ ਜ਼ਰੂਰ 20 ਮਿੰਟ ਗੱਲਬਾਤ ਕੀਤੀ ਹੈ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਉੱਥੇ ਜਾਣ ਤੋਂ ਪਹਿਲਾਂ। ਜਰਮਨ ਦੇ ਓਲਫ ਸ਼ੋਲਜ਼ ਜੋ ਹੈਗੇ ਆ, ਇਟਾਲੀਆ ਦੇ ਜਾਰਜੀਆ ਮਿਲੋਨੀ, ਸਪੇਨ ਦੇ ਪੈਡਰੋ ਸੈਂਚੇਜ਼, ਯੂਕੇ ਦੇ ਕੀਅਰ ਸਟਾਰਮਰ, ਡੈਨਮਾਰਕ ਦੇ ਮੇਟੇ ਫਰੈਡਰਿਕਸਨ, ਪੋਲੈਂਡ ਦੇ ਡੋਨਾਲਡ ਟਸਕ ਤੇ ਡੱਚ ਪ੍ਰਾਈਮ ਮਿਨਿਸਟਰ ਡਿਕ ਸ਼ੂਫ ਜੋ ਆ ਉਹ ਪੈਰਿਸ ਦੇ ਵਿੱਚ ਇਕੱਠੇ ਹੋਣ ਜਾ ਰਹੇ ਆ। ਇਨਫਾਰਮਲ ਮੀਟਿੰਗ ਉਹਨਾਂ ਦੀ ਚੱਲ ਰਹੀ ਹੈਗੀ ਆ। ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਉਰਸੁਲਾ ਵੌਂਡਰ ਲੇਨ ਤੇ ਕਾਉਂਸਲ ਆਫ ਪ੍ਰੈਜ਼ੀਡੈਂਟ ਐਂਟੋਨੀਓ ਕੋਸਟਾ ਤੇ ਨਾਟੋ ਦੇ ਜਿਹੜੇ ਸੈਕਟਰੀ ਜਨਰਲ ਆ ਮਾਰਕ ਰੂਟੇ। ਸੋ ਉਹ ਉਹਨਾਂ ਨੂੰ ਲੱਗਦਾ ਵੀ ਜੇ ਹੁਣ ਅਮਰੀਕਾ ਇੱਕਦਮ ਯੂਕਰੇਨ ਨੂੰ ਛੱਡ ਕੇ ਜਾ ਰਿਹਾ ਤੇ ਜੋ ਯੂਕਰੇਨ ਆ ਬਿਲਕੁਲ ਉਹਨਾਂ ਦੇ ਨਾਲ ਆ ਯੂਰਪ ਦੇ ਵਿੱਚ, ਤੇ ਉਹਦੀ ਜਿਹੜੀ ਸਿਚੁਏਸ਼ਨ ਕੀ ਹੋਊਗੀ ਉਸ ਦੇ ਉੱਤੇ ਇਹ ਜਿਹੜਾ ਮੀਟਿੰਗ ਹੋਣ ਜਾ ਰਹੀ ਆ। ਦੂਸਰੇ ਪਾਸੇ ਸਾਡੇ ਜਿਹੜੇ ਮਾਰਕੋ ਰੂਬੀਓ ਹੋਣੀ ਆ ਉਹ ਸਾਊਦੀ ਅਰੇਬੀਆ ਦੇ ਵਿੱਚ ਜਿਹੜੀ ਆ ਗੱਲਬਾਤ ਕਰ ਰਹੇ ਹੈਗੇ ਆ, ਕਰਨ ਜਾ ਰਹੇ ਆ ਰਸ਼ੀਆ ਦੇ ਲੀਡਰਸ ਦੇ ਨਾਲ। ਸੋ ਕਾਫੀ ਜਿਹੜੀ ਸਿਚੁਏਸ਼ਨ ਚੇਂਜ ਹੋ ਰਹੀ ਆ, ਯੂਰਪੀਅਨ ਯੂਨੀਅਨ ਇਕੱਠੇ ਹੁੰਦੇ ਜਾ ਰਹੇ ਹੈਗੇ ਆ। ਇੱਧਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੋਣੀ ਆ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਆ ਉਹ ਉਹਨਾਂ ਮੁਲਕਾਂ ਦੇ ਉੱਤੇ ਜਿਹੜੇ ਇੱਕ ਵਾਰੀ ਬੋਲਦੇ ਵੀ ਰਹੇ ਆ ਸ਼ਰੇਆਮ ਵੀ ਚਾਈਨਾ ਵਾਲੇ ਸਾਡੇ ਨੰਬਰ 1 ਦੁਸ਼ਮਣ, ਹੁਣ ਉਹਨਾਂ ਦੇ ਨਾਲ ਜਿਹੜੀ ਰਸ਼ੀਆ ਦੇ ਨਾਲ ਜਿਹੜੀ ਗੱਲਬਾਤ ਕਰਨ ਜਾ ਰਹੇ ਹੈਗੇ। ਇਹ ਸਾਰਾ ਕੁਝ ਉਸ ਟਾਈਮ ਦੇ ਉੱਤੇ ਨਾਲ ਹੋ ਰਿਹਾ ਜਦ ਟਰੰਪ ਹੁਣਾਂ ਦੇ ਡੌਜ ਦੇ ਨਾਲ ਜਿਹੜਾ ਆ ਬਹੁਤ ਸਾਰੀਆਂ ਜਿਹੜੀਆਂ ਫੈਡਰਲ ਏਜੰਸੀਜ਼ ਆ ਉਸ ਦੇ ਉੱਤੇ ਉਹਨਾਂ ਦਾ ਵੀ ਨਾਲ ਪੈਰਲਲੀ ਅਟੈਕ ਚੱਲ ਰਿਹਾ, ਜਿਹੜੀਆਂ ਉਹ ਮੰਨਦੇ ਆ ਵੀ ਇਹ ਕਿਸੇ ਕੰਮ ਦੀਆਂ ਨਹੀਂ ਆ, ਇਹ ਵੇਸਟ ਆਫ ਜਿਹੜੀ ਉਹ ਮਨੀ ਆ। ਉਹ ਵੱਖਰੀ ਗੱਲ ਆ ਵੀ ਇਹਨਾਂ ਨੇ $400 ਮਿਲੀਅਨ ਦੇ ਇੱਕ ਟਾਈਮ ਦੇ ਉੱਤੇ ਟੈਸਲਾ ਦੀਆਂ ਆਰਮਡ ਵਹੀਕਲ ਦੀ ਗੱਲ ਕੀਤੀ ਸੀ, ਫਿਰ ਰੌਲਾ ਪੈਣ ਦੇ ਉੱਤੇ ਤਾਂ ਫਿਰ ਉਹਨਾਂ ਨੇ ਟੈਸਲਾ ਦਾ ਸ਼ਬਦ ਜਿਹੜਾ ਉਸ ਦੇ ਵਿੱਚੋਂ ਉਹਨਾਂ ਨੇ ਹਟਾ ਲਿਆ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਨਾਲ ਚੱਲ ਰਹੀਆਂ। ਵਿਸਲ ਬਲੋਵਰਸ ਨੂੰ ਜਿਹੜੀਆਂ ਏਜੰਸੀਜ਼ ਦੇ ਉੱਤੇ ਵਿਸਲ ਬਲੋਵਰ ਹੁੰਦੇ ਆ, ਪ੍ਰੋਟੈਕਸ਼ਨ ਹੁੰਦੀਆਂ ਵੀ ਜੇ ਕੋਈ ਧਾਂਦਲੀਆਂ ਜਾਂ ਕੋਈ ਖਰਾਬੀਆਂ ਹੋ ਰਹੀਆਂ ਉਸ ਦੇ ਉਲਟ ਬੋਲਣ ਦੇ ਲਈ ਲੋਕਾਂ ਨੂੰ ਇੱਕ ਸੁਰੱਖਿਅਤ ਰਾਹ ਜਿਹੜਾ ਪੜਾਇਆ ਜਾਂਦਾ ਆ, ਉਹ ਵਿਸਲ ਬਲੋਵਰਸ ਨੂੰ ਜਿਹੜਾ ਉਹ ਲਾਇਆ ਜਾ ਰਿਹਾ। ਟਰੰਪ ਐਡਮਿਨਿਸਟ੍ਰੇਸ਼ਨ ਹੁਣ ਇਹ ਚਾਹੁੰਦਾ ਆ ਸੁਪਰੀਮ ਕੋਰਟ ਦੇ ਕੋਲੋਂ ਵੀ ਜਿਹੜੀ ਫਾਇਰਿੰਗ ਕੀਤੀ ਹੈ ਵਿਸਲ ਬਲੋਵਰ ਏਜੰਸੀ ਦੀ, ਉਸ ਦੇ ਹੈਡ ਨੂੰ ਜਿਹੜਾ ਫਾਇਰ ਕੀਤਾ ਹੈ ਉਸ ਨੂੰ ਅੱਗੇ ਪ੍ਰੋਸੀਡ ਕਰਨ ਦਿੱਤਾ ਜਾਵੇ, ਵੀ ਉਹ ਉਸ ਦੇ ਉੱਤੇ ਕੋਈ ਵੀ ਜਿਹੜਾ ਉਹ ਸਵਾਲ ਨਾ ਚੱਕੇ। ਸੋ ਇਸ ਲਈ ਜਿਹੜਾ ਬਾਰ-ਬਾਰ ਇੱਥੇ ਜਿਹੜਾ ਇਹ ਮਸਲਾ ਜਿਹੜਾ ਚੱਕ ਹੋ ਰਿਹਾ ਆ ਵੀ ਖੌਰੇ ਵੀ ਟਰੰਪ ਹੁਣੀ ਇਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਜਾਂ ਇਹਨਾਂ ਲੋਕਾਂ ਨੂੰ ਲਾਂਭੇ ਕਰਕੇ ਆਪਣੇ ਆਪ ਨੂੰ ਹੋਰ ਬਲਵਾਨ ਕਰ ਰਹੇ ਆ ਵੀ ਉਹ ਕੁਛ ਵੀ ਜਿਹੜਾ ਉਹ ਕਰਨ, ਉਹਨਾਂ ਦਾ ਪ੍ਰਸ਼ਾਸਨ ਕੁਛ ਵੀ ਕਰੇ ਤੇ ਕੋਈ ਕਿੰਤੂ ਪਰੰਤੂ ਜਿਹੜੀ ਉਹ ਨਾ ਹੋ ਸਕੇ। ਕੀ ਜਿਹੜਾ ਆ ਰਾਸ਼ਟਰਪਤੀ ਟਰੰਪ ਹੁਣਾਂ ਦੀ ਐਂਡ ਗੇਮ ਇਸ ਦੇ ਵਿੱਚ ਕੀ ਹੈਗੀ ਆ। ਸੋ ਉਸ ਨੂੰ ਲੈ ਕੇ ਜਿਹੜਾ ਲੈਫਟ ਵਿੰਗ ਮੀਡੀਆ ਆ ਉਹ ਕਨਸਟੀਟਿਊਸ਼ਨਲ ਕ੍ਰਾਈਸਿਸ ਤੋਂ ਲੈ ਕੇ ਤੇ ਹੋਰ ਕਈ ਚੀਜ਼ਾਂ ਦੇ ਨਾਮ ਜਿਹੜੇ ਉਹਨਾਂ ਨੇ ਉਹ ਦੇ ਦਿੱਤੇ ਆ, ਪਰ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਆਪ ਹੀ ਜਿਹੜੀਆਂ ਉਹ
ਦੇਖਣੀਆਂ ਜਿਹੜੀਆਂ ਪੈਣੀਆਂ ਆ। ਦੋਸਤਾਂ ਨੂੰ ਖੁੱਡੇ ਲਾ ਕੇ, ਦੁਸ਼ਮਣਾਂ ਦੇ ਨਾਲ ਜਿਹੜਾ ਉਹ ਗਲੇ ਲਾ ਕੇ, ਜਿਹੜੇ ਕਿ ਦੇਖੋ ਹਰਜੋਤ ਸਿੰਘ ਜੀ ਮਹੀਨੇ 'ਚ ਹੀ ਫਰਕ ਪੈ ਗਿਆ ਦੇਖੋ ਕਿੰਨਾ ਜ਼ਿਆਦਾ, ਵੀ ਉਹ ਜਿਹੜੇ ਮੁਲਕ ਜਿਹੜੇ ਕਿ ਅਮਰੀਕਾ ਨੂੰ ਲੈ ਕੇ ਹੋਰ ਵਿਚਾਰ ਰੱਖਦੇ ਸੀ, ਉਹ ਟੋਟਲੀ ਜਿਹੜੇ ਉਹਨਾਂ ਦੇ ਮਾਹੌਲ ਆ ਉਹ ਡਿਫਰੈਂਟ ਹੋ ਗਿਆ ਆ। ਉਹ ਅਜੇ ਵੀ ਟਰੂਡੋ ਨੂੰ ਗਵਰਨਰ ਹੀ ਆਖੀ ਜਾਂਦੇ ਆ। ਰੀਸੈਂਟਲੀ ਫਿਰ ਇੱਕ ਗੱਲਬਾਤ ਦੇ ਦੌਰਾਨ ਟਰੰਪ ਹੁਣਾਂ ਨੇ ਗਵਰਨਰ ਟਰੂਡੋ ਜਿਹੜਾ ਉਹ ਆਖ ਦਿੱਤਾ। ਹੁਣ ਇੱਕ ਮੁਲਕ ਜਿਹੜਾ ਇੱਕ ਆਜ਼ਾਦ ਮੁਲਕ ਜਿਹਦੇ ਨਾਲ ਇਵੈਂਚੁਅਲੀ ਲੜਾਈਆਂ ਲੜ ਕੇ ਜਿਹੜੇ ਉਹ ਬਣੇ ਆ, ਉਹਨੂੰ ਇੱਕ ਹੋਰ ਵੱਡਾ ਮੁਲਕ ਆਪਣਾ ਹਿੱਸਾ ਜਿਹੜਾ ਉਹ ਦੱਸੀ ਜਾਵੇ। ਇਹ ਤਾਂ ਉਹ ਗੱਲ ਹੋ ਗਈ ਨਾ ਵੀ ਜਿਹੜਾ ਚਾਈਨਾ ਤਾਈਵਾਨ ਨੂੰ ਕਹਿੰਦਾ ਵੀ ਇਹ ਸਾਡਾ ਹਿੱਸਾ ਹੀ ਆ, ਵੀ ਤੁਸੀਂ ਵੱਖਰਾ ਮੁਲਕ ਨਹੀਂ, ਉਹ ਸਾਡਾ ਹਿੱਸਾ ਹੀ ਆ। ਹੁਣ ਕੈਨੇਡਾ ਵਾਲੇ ਕੀ ਸੋਚਦੇ ਹੋਣਗੇ? ਕੈਨੇਡੀਅਨਸ ਵੀ ਤਾਂ ਚਲੋ ਉਹਨਾਂ 'ਚ ਵੀ ਰਾਸ਼ਟਰਵਾਦ ਹੋਊਗਾ ਹੀ ਕਿਤੇ, ਕੋਈ ਨਾ ਕੋਈ ਤਾਂ ਅਣਖ ਜਿਹੜੀ ਇਸ ਦੇ ਵਿੱਚ ਜਿਹੜੀ ਹੋਊਗੀ। ਹਾਂ, ਇਕੋਨਮੀ ਦਾ ਐਂਗਲ ਇੱਕ ਡਿਫਰੈਂਟ ਆ, ਪਰ ਜਿਹੜੀ ਜੱਦੋਜਹਿਦ ਕਰਕੇ ਜਿਹੜੇ ਕਿਸੇ ਨੇ ਕੋਈ ਰਾਜ ਲਿਆ ਹੁੰਦਾ ਹੈ ਜਾਂ ਮੁਲਕ ਹੁੰਦਾ ਆ, ਜਦੋਂ ਤੋਂ ਖੋਹਣ ਦੀ ਗੱਲ ਚੱਲ ਰਹੀ ਹੋਵੇ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਤੌਖਲੇ ਜਿਹੜੇ ਆ ਉੱਠਦੇ ਜਿਹੜੇ ਉਹ ਹੋਣਗੇ। ਸੋ ਸਿਚੁਏਸ਼ਨਸ ਜਿਹੜੀਆਂ ਉਹ ਦਿਨ ਬ ਦਿਨ ਜਿਹੜੀਆਂ ਉਹ ਚੇਂਜ ਜਿਹੜੀਆਂ ਉਹ ਹੋ ਰਹੀਆਂ ਆ। ਸੋ ਲੈਟਸ ਸੀ ਕੀ ਬਣਦਾ ਆ। ਤੇ ਟਰੰਪ ਹੁਣੀ ਇਹ ਮੰਨਿਆ ਜਾ ਰਿਹਾ ਵੀ ਬਹੁਤ ਸੀਰੀਅਸ ਨੇ ਇਸ ਮਾਮਲੇ ਦੇ ਵਿੱਚ, ਕੈਨੇਡਾ ਨੂੰ ਆਪਣੀ 51ਵਾਂ ਜਿਹੜਾ ਉਹ ਸੂਬਾ ਜਿਹੜਾ ਉਹ ਬਣਾਉਣ ਦੇ ਲਈ। ਸੋ ਉਸ ਮਾਮਲੇ ਦੇ ਵਿੱਚ ਕੀ ਬਣਦਾ ਆ ਉੱਥੇ। ਹਰਜੋਤ ਸਿੰਘ ਜੀ, ਇਲੈਕਸ਼ਨ ਤੋਂ ਪਹਿਲਾਂ ਟਰੰਪ ਹੋਣਾ ਦਾ ਇਸ ਤਰੀਕੇ ਦੇ ਨਾਲ ਆਉਣ ਦੇ ਨਾਲ ਪਤਾ ਨਹੀਂ ਉੱਥੇ ਦੀਆਂ ਇਲੈਕਸ਼ਨ ਦੇ ਉੱਤੇ ਕਿੱਦਾਂ ਜਿਹੜਾ ਉਹ ਅਸਰ ਪਊਗਾ, ਖਾਸ ਕਰਕੇ ਜਿਹੜੀ ਲਗਾਤਾਰ ਇਦਾਂ ਦੀ ਜਿਹੜੀ ਉਹ ਬਿਆਨਬਾਜ਼ੀ ਟਰੰਪ ਹੋਣਾ ਦੁਆਰਾ ਕੀਤੀ ਜਾ ਰਹੀ ਆ। ਲੋਕ ਇਸ ਨੂੰ ਕਿਸ ਐਂਗਲ ਦੇ ਨਾਲ ਦੇਖਣਗੇ ਵੀ ਕੋਈ ਇਦਾਂ ਦੇ ਬੰਦਿਆਂ ਦੇ ਉੱਤੇ ਅਸਰ ਪਊਗਾ ਜਿਹੜੇ ਸੋਚਦੇ ਆ ਵੀ ਉਹ ਕੋਜ਼ੀ ਅਪ ਕਰ ਜਾਣਗੇ ਟਰੰਪ ਹੋਣਾ ਨੂੰ, ਤੇ ਇਸ ਪਾਸੇ ਵੱਲ ਨੂੰ ਅੱਗੇ ਗੱਲ ਵਧੂਗੀ। ਸੋ ਦਾ ਪਤਾ ਨਹੀਂ ਉੱਥੇ ਕਿਹਦਾ ਜਿਹੜਾ ਇਸ ਮਾਮਲੇ 'ਚ ਇਸ ਪੂਰੀ ਚੀਜ਼ ਦੇ ਵਿੱਚ ਲੱਗ ਜਾਣਾ ਹੈ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦੀ ਜਿਹੜੀ ਡੌਜ ਟੀਮ ਸੈਟਅਪ ਕੀਤੀ ਗਈ ਆ, ਉਹਦੇ ਜਿਹੜੇ ਹੈਡ ਬਿਲੀਨੀਅਰ ਐਲੋਨ ਮਸਕ ਆ, ਉਹਦੇ ਸੰਬੰਧ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਹੁਣ ਉਹ ਪ੍ਰੋਟੈਸਟ ਕਰ ਰਹੇ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜਿਹੜੀਆਂ ਗਵਰਨਮੈਂਟ ਦੀਆਂ ਏਜੰਸੀਜ਼ ਆ, ਉਹਨਾਂ 'ਚ ਲੋਕਾਂ ਨੂੰ ਫੋਰਸਫੁਲੀ ਜਿਹੜਾ ਰਿਜ਼ਾਈਨ ਕਰਨੇ ਦੇ ਲਈ ਜਿਹੜੀ ਆਫਰ ਦਿੱਤੀ ਗਈ, ਆਫਰ ਕਹਿ ਸਕਦੇ ਆ, ਫੋਰਸਫੁਲੀ ਰਿਜ਼ਾਈਨ ਨਹੀਂ ਹੋਏ ਆ ਉਹ। ਤੇ ਦੂਸਰੇ ਨੰਬਰ ਤੇ ਉਹਨਾਂ ਨੂੰ ਜਿਹੜਾ ਫਾਇਰ ਵੀ ਕੀਤਾ ਜਾ ਰਿਹਾ ਹੈਗਾ। 70,000 ਦੇ ਕਰੀਬ ਲੋਕਾਂ ਨੇ ਵਲੰਟੀਅਰਲੀ ਰਿਜ਼ਾਈਨ ਕਰਤਾ ਸੀ, ਤੇ ਬਾਕੀ ਲੋਕਾਂ ਨੂੰ ਜਿਹੜਾ ਧੱਕੇ ਦੇ ਨਾਲ ਲੇ ਆਫ ਕੀਤਾ ਜਾ ਰਿਹਾ। ਇੱਥੇ ਤੱਕ ਕਿ ਇੱਕ ਜਿਹੜਾ ਨਿਊਕਲੀਅਰ ਜਿਹਦੇ ਕੋਲ ਨਿਊਕਲੀਅਰ ਦਾ ਇੰਚਾਰਜ ਸੀ, ਉਸ ਸਾਇੰਟਿਸਟ ਨੂੰ ਵੀ ਲੇ ਆਫ ਕਰ ਦਿੱਤਾ ਗਿਆ ਸੀ, ਜਦ ਕਿ ਬਾਅਦ 'ਚ ਫਿਰ ਰੌਲਾ ਪਿਆ, ਇਹਨਾਂ ਨੂੰ ਵਾਪਸ ਫਿਰ ਰੀਇਨਸਟੇਟ ਕਰਨਾ ਪਿਆ। ਸੋ ਉਸ ਚੀਜ਼ ਨੂੰ ਲੈ ਕੇ ਹੁਣ ਚਾਹੇ ਵੱਖ-ਵੱਖ ਡਿਪਾਰਟਮੈਂਟਸ ਆ, ਹੈਲਥ ਡਿਪਾਰਟਮੈਂਟ, ਐਜੂਕੇਸ਼ਨ, ਹਿਊਮਨ ਸਰਵਿਸਿਜ਼, ਹੁਣ IRS ਦਾ ਵੀ ਰੌਲਾ ਪੈ ਰਿਹਾ ਵੀ IRS 'ਚ ਵੱਡੀ ਗਿਣਤੀ 'ਚ ਲੋਕ ਲੇ ਆਫ ਹੋਣ ਜਾ ਰਹੇ ਆ, ਤੇ ਉੱਤੋਂ ਟੈਕਸ ਸੀਜ਼ਨ ਚੱਲ ਰਿਹਾ ਆ। ਵੱਖ-ਵੱਖ ਜਿਹੜੇ ਕਾਂਗਰੈਸ਼ਨਲ ਆਫਿਸਰਸ ਆ, ਤੇ ਟੈਸਲਾ ਦੇ ਜਿਹੜੇ ਡੀਲਰਸ਼ਿਪਸ ਆ, ਉਹਨਾਂ ਦੇ ਬਾਹਰ ਬਹੁਤ ਜ਼ਿਆਦਾ ਪ੍ਰੋਟੈਸਟ ਇਸ ਟਾਈਮ ਚੱਲ ਰਿਹਾ ਹੈ। ਸੋ ਉਹਨਾਂ ਪ੍ਰੋਟੈਸਟ ਨੂੰ ਲੈ ਕੇ ਹੁਣ ਜੋ ਬਰਨੀ ਸੈਂਡਰਸ ਆ, ਉਹ ਕਾਂਗਰਸ ਦੇ ਵਿੱਚ ਵੀ ਗੱਲ ਕਰਨ ਜਾ ਰਹੇ ਹੈਗੇ ਆ। ਉਹਨਾਂ ਨੇ ਕਿਹਾ ਵੀ ਪ੍ਰੋਟੈਕਟ ਸਟੂਡੈਂਟਸ, ਪ੍ਰੋਟੈਕਟ ਪਬਲਿਕ ਸਕੂਲਸ, ਇਸ ਇਸ਼ੂ ਦੇ ਉੱਤੇ ਉਹਨਾਂ ਨੇ ਜਿਹੜੀ ਇੱਕ ਤਰ੍ਹਾਂ ਦੇ ਨਾਲ ਲੀਡ ਲਈ ਹੈਗੀ ਆ। ਬਾਕੀ ਜਿਹੜੇ ਡੈਮੋਕ੍ਰੇਟ ਆ ਬੋਲ ਤਾਂ ਰਹੇ ਆ, ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਨਹੀਂ ਬੋਲ ਰਹੇ ਹੈਗੇ। ਸੋ ਇਹ ਇਸ਼ੂ ਖਾਸ ਕਰਕੇ ਐਲੋਨ ਮਸਕ ਹੋਣਾ ਦਾ, ਵੀ ਉਹਨਾਂ ਨੂੰ ਟ੍ਰੈਜਰੀ ਡਿਪਾਰਟਮੈਂਟ ਤੋਂ ਸਾਰੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਆ। ਇਸ ਦੇ ਬਾਵਜੂਦ ਵੀ ਵੀ ਉਹ ਇਲੈਕਟਡ ਨਹੀਂ ਹੈਗੇ, ਉਹ ਇੱਕ ਵੱਡਾ ਇਸ਼ੂ ਬਣਦਾ ਜਾ ਰਿਹਾ ਹੈਗਾ। ਸੋ ਇਸ ਸੰਬੰਧ ਦੇ ਵਿੱਚ ਸੁਪਰੀਮ ਕੋਰਟ ਦੇ ਕੋਲ ਇਹ ਕੇਸ ਚੱਲ ਗਿਆ। ਟਰੰਪ ਹੋਣਾ ਨੇ ਸੁਪਰੀਮ ਕੋਰਟ ਤੋਂ ਮੇਰੇ ਖਿਆਲ ਨਾਲ ਪੁੱਛਿਆ ਹੈ ਵੀ ਜਿਹੜੀ ਮਸਕ ਹੋਣਾ ਦੀ ਟੀਮ ਆ, ਉਹ IRS ਦੇ ਰੈਕਰਡਸ ਚਾਹੁੰਦੀ ਆ ਵੀ ਉਹ ਉਹਨਾਂ ਨੂੰ ਦਿੱਤੇ ਜਾਣੇ ਚਾਹੀਦੇ ਆ ਜਾਂ ਨਹੀਂ। ਸੋ ਅਲਟੀਮੇਟਲੀ ਜਿਹੜੀ US ਦੀ ਸੁਪਰੀਮ ਕੋਰਟ ਆ, ਇਹਦੇ ਉੱਤੇ ਇਹ ਉਹ ਡਿਸਾਈਡ ਕਰੂਗੀ ਵੀ ਮਸਕ ਹੋਣਾ ਦੇ ਕੋਲ ਹੁਣ ਸਾਰੀ ਜਿਹੜੀ ਇਨਫੋਰਮੇਸ਼ਨ ਆ ਅਮਰੀਕਾ ਦੇ ਹਰ ਇੱਕ ਬੰਦੇ ਦੀ ਪਹੁੰਚੇਗੀ ਕਿ ਨਹੀਂ ਪਹੁੰਚੇਗੀ। ਬਿਲਕੁਲ ਕਾਫੀ ਜਿਹੜੀ ਇਸ ਨੂੰ ਲੈ ਕੇ ਡੈਮੋਕ੍ਰੇਟ ਨੂੰ ਤਾਂ ਸਾਹ ਹੀ ਨਹੀਂ ਆ ਰਿਹਾ ਜੀ। ਉਹਨਾਂ ਨੇ ਟਰੰਪ ਹੋਣਾ ਨੇ ਐਸੇ ਗਦੀ ਗੇਟ ਦੇ ਵਿੱਚ ਇਹਨਾਂ ਨੂੰ ਪਾਇਆ ਆ ਵੀ ਇੱਕ ਨਹੀਂ ਦੋ ਨਹੀਂ, ਉਹਨਾਂ ਨੇ ਪਤਾ ਨਹੀਂ ਮਿਲੀਅਨਸ ਆਫ ਫਰੰਟ ਦੇ ਉੱਤੇ ਮੋਰਚੇ ਜਿਹੜੇ ਉਹ ਖੋਲੇ ਆ। ਉਹਨਾਂ ਨੂੰ ਵੀ ਉਹ ਕੁਛ ਉਹਨਾਂ ਦੇ ਹੱਥ ਪੱਲੇ ਨਹੀਂ, ਉਹ ਵੀ ਆਪਸੀ ਵਿੱਚ ਉਹਨਾਂ ਦੇ ਕਿਹੜਾ ਕੁਛ ਹੈਗਾ ਆ ਵੀ ਜੇ ਇੰਨੇ ਲੋਕਾਂ ਦੇ ਭਲੇ ਹੁੰਦੇ ਤਾਂ ਪਹਿਲਾਂ ਹੀ ਕਾਨੂੰਨ ਲੋਕਾਂ ਦੇ ਹੱਕ ਵਾਲੇ ਆਪ ਜਿਹੜੇ ਉਹ ਬਣਾਉਣ ਵਾਲੀਆਂ ਜਿਹੜੀਆਂ ਉਹ ਗੱਲਾਂ ਕਰਦੇ, ਉਹਦਾ ਖਾਮਿਆਜ਼ਾ ਜਿਹੜਾ ਉਹਨਾਂ ਨੂੰ ਹੁਣ ਭੁਗਤਣਾ
ਪੈ ਰਿਹਾ ਹੈਗਾ ਆ। ਪਰ ਟਰੰਪ ਹੁਣੀ ਇਸ ਟਾਈਮ ਪੂਰੀ ਜਿਹੜੀ ਉਹ ਇਹ ਟਰਾਈ ਕਰ ਰਹੇ, ਉਹ ਚੈੱਕ ਕਰ ਰਹੇ ਆ ਵੀ ਜਿਹੜੀਆਂ ਐਗਜ਼ੈਕਟਿਵ ਪਾਵਰਸ ਆ ਮੈਂ ਕਿੱਥੇ ਕੁ ਤੱਕ ਐਕਸਪੈਂਡ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਆ। ਤੇ ਇਸ ਮਾਮਲੇ 'ਚ ਇਸ ਮੌਕੇ ਹਰਜੋਤ ਸਿੰਘ ਜੀ ਇੱਕ ਸੁਪਰੀਮ ਕੋਰਟ ਜਾਂ ਜੁਡੀਸ਼ਰੀ ਜਿਹੜੀ ਉਹ ਬਚੀ ਆ ਇਹ ਕਰਨ ਦੇ ਲਈ, ਇਹ ਕਹਿਣ ਦੇ ਲਈ ਵੀ ਹਾਂ ਵੀ ਤੁਹਾਡੀਆਂ ਇਹ ਪਾਵਰਸ ਹੈਗੀਆਂ ਆ ਜਾਂ ਨਹੀਂ। ਪਰ ਤੁਸੀਂ ਇੱਕ ਚੀਜ਼ ਪਿਛਲੇ ਦਿਨਾਂ ਦੇ ਵਿੱਚ ਆਲਰੇਡੀ ਉਹ ਦੇਖਣੀ ਸ਼ੁਰੂ ਕੀਤੀ ਹੋਣੀ ਆ, ਜਿਹੜੇ ਲੋਕ ਧਿਆਨ ਨਾਲ ਵਾਚ ਕਰਦੇ ਆ, ਆਲਰੇਡੀ ਇਹ ਇੱਕ ਜਿਹੜਾ ਕਹਿ ਲਓ ਵੀ ਪੁਆਇੰਟ ਆ ਉਹ ਬਾਰ-ਬਾਰ ਰੇਜ਼ ਕੀਤਾ ਜਾ ਰਿਹਾ ਆ। ਕਹਿੰਦੇ ਵੀ ਜਿੱਦਾਂ ਜੋ ਬਾਈਡਨ ਕਹਿੰਦਾ ਸੀਗਾ ਵੀ ਸੁਪਰੀਮ ਕੋਰਟ ਹੁਣਾਂ ਨੇ ਰੋਕਿਆ ਸੀ ਉਹਨਾਂ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਦੇ ਵਿੱਚ ਉਹ ਮਦਦ ਕਰਨ ਦੇ ਲਈ, ਜਾਂ ਜਿਹੜੇ ਸਟੂਡੈਂਟ ਸੀਗੇ ਲੋਨ ਉਹਨਾਂ ਨੂੰ ਰੱਦ ਕਰਨ ਦੇ ਲਈ, ਕਹਿੰਦਾ ਮੈਂ 2 ਵੱਖਰੇ ਲੱਭ ਲਏ ਆ। ਸੋ ਇਹ ਵੀ ਇਸ ਟਾਈਮ ਕਹਿ ਰਿਹਾ ਵੀ ਭਾਈ ਅਸੀਂ ਵੀ ਇਗਨੋਰ ਜਿਹੜੀਆਂ ਉਹ ਕਰਾਂਗੇ, ਜੇ ਜੁਡੀਸ਼ਰੀ ਜਾਂ ਸੁਪਰੀਮ ਕੋਰਟ ਸਾਨੂੰ ਆਖਦਾ ਵੀ ਆ ਰੂਲਿੰਗਸ ਸਾਡੇ ਉਲਟ ਵੀ ਆਉਂਦੀਆਂ ਆ ਤਾਂ ਅਸੀਂ ਉਸ ਨੂੰ ਇਗਨੋਰ ਜਿਹੜਾ ਉਹ ਕਰ ਸਕਦੇ ਹੈਗੇ ਆ। ਸੋ ਕਾਫੀ ਕੁਛ ਜਿਹੜਾ ਉਹ ਚੇਂਜ ਹੋ ਰਿਹਾ ਹੈ, ਚੇਂਜ ਹੋਣ ਵੱਲ ਨੂੰ ਜਿਹੜਾ ਆ ਉਹ ਵੱਧ ਰਿਹਾ ਹੈਗਾ ਆ। ਤੇ ਸਿਚੁਏਸ਼ਨ ਜਿਹੜੀਆਂ ਉਹ ਦਿਨ ਬ ਦਿਨ ਜਿਹੜੀਆਂ ਚੇਂਜ ਹੋ ਰਹੀਆਂ। ਹਰਜੋਤ ਸਿੰਘ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਫੋਰਨ ਪਾਲਿਸੀ ਨੂੰ ਲੈ ਕੇ ਹੀ ਜਿਹੜਾ ਟਰੰਪ ਉਹਨਾਂ ਦੇ ਤਾਈਵਾਨ ਨੂੰ ਲੈ ਕੇ ਜੋ ਪ੍ਰਸ਼ਾਸਨ ਦਾ ਰੁਖ ਆ, ਤੇ ਜਿਹੜੀਆਂ ਡਿਪੋਰਟ ਹੋਈ ਫਲਾਈਟ ਆ ਭਾਰਤ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਤੀਜੀ ਫਲਾਈਟ ਲੈਂਡ ਹੋਈ ਆ, ਉਸ ਦੇ ਵਿੱਚ ਕਿੱਦਾਂ ਦੀ ਸਿਚੁਏਸ਼ਨ ਸੀ ਤੇ ਉਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਕੀ ਗੱਲਬਾਤ ਹੋ ਰਹੀ ਆ, ਨਹੀਂ ਹੋ ਰਹੀ ਆ, ਕੀ ਹੋ ਰਿਹਾ ਉਸ ਪੂਰੇ ਬਾਬਤ, ਉਹ ਆਪਾਂ ਚਰਚਾ ਕਰਾਂਗੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਡਿਪੋਰਟ ਹੋਈ ਫਲਾਈਟ ਨੂੰ ਲੈ ਕੇ ਗੱਲ ਕਰਦੇ ਹਾਂ। 2 ਫਲਾਈਟਾਂ ਲਗਾਤਾਰ 2 ਦਿਨ ਉੱਥੇ ਜਿਹੜੀਆਂ ਉਹ ਪਹੁੰਚੀਆਂ ਆ ਤੇ ਇਹ ਹੁਣ ਤੀਜੀ ਫਲਾਈਟ ਹੋਈ ਆ ਟਰੰਪ ਹੁਣਾਂ ਦੇ ਕਾਰਜਕਾਲ ਸਹੁੰ ਚੁੱਕਣ ਤੋਂ ਬਾਅਦ ਚ, ਜਦ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹਨਾਂ ਨੂੰ ਵਾਪਸ ਘੱਲਿਆ ਗਿਆ ਆ। ਇਹਨਾਂ ਵਿੱਚ ਪੰਜਾਬੀ, ਹਰਿਆਣਵੀ, ਗੁਜਰਾਤੀ ਤੇ ਹੋਰ ਭਾਰਤ ਦੇ ਸੂਬਿਆਂ ਤੋਂ ਲੋਕ ਆ ਰਹੇ ਆ। ਬਾਰ-ਬਾਰ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਏਅਰਪੋਰਟ ਆ ਉਸ ਨੂੰ ਹੀ ਚੁਣਿਆ ਗਿਆ ਆ ਇਹ ਫਲਾਈਟਾਂ ਜਿਹੜੀਆਂ ਉਹ ਉਤਾਰਨ ਦੇ ਲਈ, ਜਿੱਥੇ ਕਿ ਦੁਨੀਆ ਮੁਲਕ ਭਰ ਦੇ ਬਹੁਤ ਸਾਰੇ ਸੂਬਿਆਂ ਤੋਂ ਹੋਰ ਬਹੁਤਾਤ ਦੇ ਵਿੱਚ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਵੀ ਉਤਰੇ ਆ। ਪਰ ਬਦਨਾਮ ਜਿਹੜੇ ਉਹ ਕਿਤੇ ਨਾ ਕਿਤੇ ਪੂਰੇ ਪੰਜਾਬੀਆਂ ਨੂੰ, ਪੰਜਾਬ ਨੂੰ ਜਿਹੜਾ ਉਹ ਕੀਤਾ ਜਾ ਰਿਹਾ ਆ। ਪਹਿਲਾਂ ਜਿਹੜੀ ਗੱਲ ਇੱਥੋਂ ਗਈ ਫਲਾਈਟ ਦੀ, ਜਿਹੜੀ ਹਰਜੋਤ ਸਿੰਘ ਜੀ ਉਹ ਕਰ ਲੈਂਦੇ ਆ। ਜੋ ਰਿਪੋਰਟਸ ਇਸ ਟਾਈਮ ਸਾਹਮਣੇ ਆ ਰਹੀ ਆ, ਜੋ ਚੀਜ਼ਾਂ ਜਿਹੜੀਆਂ ਉਹ ਪਤਾ ਲੱਗ ਰਹੀਆਂ ਆ ਵੀ ਜਿਹੜੇ ਸਿੱਖ ਵੀ ਵਾਪਸ ਘੱਲੇ ਗਏ ਆ ਉਹਨਾਂ ਨੂੰ ਸਿਰ ਤੇ ਪਟਕੇ ਪੱਗਾਂ ਵੀ ਬੰਨਣ ਜਿਹੜੀਆਂ ਉਹ ਨਹੀਂ ਦਿੱਤੀਆਂ ਗਈਆਂ। ਬੇੜੀਆਂ ਕੜੀਆਂ ਲੱਗੀਆਂ ਉਹ ਤਾਂ ਸਾਰਿਆਂ ਨੇ ਪਹਿਲਾਂ ਹੀ ਜਿਹੜੀਆਂ ਉਹ ਦੇਖ ਲਈਆਂ ਸੀ। ਬੜੇ ਬੇਕਿਰਕ ਜਿਹੇ ਤਰੀਕੇ ਦੇ ਨਾਲ ਇਹ ਜਿਹੜੇ ਡਿਪੋਰਟ ਕਰਕੇ ਲੋਕਾਂ ਨੂੰ ਵਾਪਸ ਅਮਰੀਕਾ ਦੇ ਦੁਆਰਾ ਜਿਹੜਾ ਉਹ ਘੱਲਿਆ ਜਾ ਰਿਹਾ ਆ। ਅਮਰੀਕਾ ਜਿੱਥੇ ਕਿ ਇੱਕ ਰਿਲੀਜੀਅਸ ਫਰੀਡਮ ਦੀ ਗੱਲ ਹਰ ਪਾਸੇ ਜਿਹੜੀ ਉਹ ਕਰਦਾ ਹੈ, ਆਪਣੇ ਫੇਥ ਦੀ ਜਿਹੜੀ ਉਹ ਗੱਲ ਕਰਦਾ ਆ, ਪਰ ਜਿਸ ਤਰੀਕੇ ਦੇ ਨਾਲ ਵੀ ਹੁਣ ਇਹ ਵਾਪਸ ਘੱਲਿਆ ਜਾ ਰਿਹਾ ਉਸ ਨੂੰ ਲੈ ਕੇ ਵੀ ਆਈ ਥਿੰਕ ਇੱਥੇ ਦੀਆਂ ਸਿੱਖ ਜਥੇਬੰਦੀਆਂ, ਅਮਰੀਕੀਆਂ ਨੂੰ ਵੀ ਜਿਹੜੇ ਅਮਰੀਕਨ ਸਿੱਖ ਆ ਉਹਨਾਂ ਨੂੰ ਵੀ ਚੁੱਪ ਜਿਹੜਾ ਉਹ ਨਹੀਂ ਰਹਿਣਾ ਚਾਹੀਦਾ। ਕਿਤੇ ਨਾ ਕਿਤੇ ਕੋਈ ਇਸ ਚੀਜ਼ ਦੇ ਬਾਬਤ ਜਿਹੜਾ ਉਹ ਧਿਆਨ ਦੇਣ ਦੀ ਜ਼ਰੂਰਤ ਆ। ਕੋਈ ਇਹ ਤਾਂ ਕਹਿ ਨਹੀਂ ਰਿਹਾ ਵੀ ਉਹਨਾਂ ਨੂੰ ਵਾਪਸ ਨਾ ਘੱਲੋ। ਜਿਹੜੇ ਭਾਈ ਹੁਣ ਤੁਹਾਡੇ ਹੱਥ ਲੱਗੇ ਆ, ਤੁਹਾਡੇ ਹੱਥ ਫੜੇ ਗਏ ਆ, ਤੁਹਾਡੇ ਹਿਸਾਬ ਦੇ ਨਾਲ ਉਹਨਾਂ ਨੇ ਕਾਨੂੰਨ ਨੂੰ ਤੋੜਿਆ ਆ, ਉਹ ਡਿਪੋਰਟ ਜਿਹੜੇ ਉਹ ਕਰ ਰਹੇ ਆ। ਜਿਹੜੇ ਵੀ ਕਾਨੂੰਨ ਦੀ ਉਲੰਘਣਾ ਸੀ ਉਹਦੇ ਹਿਸਾਬ ਨਾਲ ਤੁਸੀਂ ਉਹ ਚੀਜ਼ ਕਰ ਰਹੇ ਆ, ਪਰ ਇਹ ਇੱਕ ਹਿਊਮਨ, ਇੱਕ ਇਨਸਾਨੀ ਤੌਰ ਦੇ ਉੱਤੇ ਸ਼ਿਸ਼ਟਾਚਾਰ ਤੇ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇੱਕ ਧਾਰਮਿਕ ਆਜ਼ਾਦੀ ਦੀ ਜਿਹੜੀ ਗੱਲ ਉਹ ਵੀ ਇਸ ਦੇ ਵਿੱਚ ਨਾਲ ਐਂਗਲ ਜਿਹੜੀ ਉਹ ਆ ਰਹੀ ਆ। ਇਹ ਬੜੀ ਬੇਕਿਰਕ ਤਰੀਕੇ ਦੇ ਨਾਲ ਜਿਹੜਾ ਵਾਪਸ ਲੋਕਾਂ ਨੂੰ ਜਿਹੜਾ ਘੱਲਿਆ ਜਾ ਰਿਹਾ, ਡਿਪੋਰਟ ਕੀਤਾ ਜਾ ਰਿਹਾ ਆ। ਇੱਕ ਤਾਂ ਪਹਿਲਾਂ ਹੀ ਵਿਚਾਰੇ ਜਿਹੜੇ ਆ ਉਹ ਮਸਲਿਆਂ ਦੇ ਵਿੱਚ ਉਲਝ ਗਏ, ਜਿੱਥੇ ਕਹਿੰਦੇ ਵੀ ਲੱਖਾਂ ਰੁਪਈਏ ਲਾ ਕੇ ਇੱਥੇ ਪਹੁੰਚੇ ਸੀਗੇ, ਵੀ ਉਹਨਾਂ ਦਾ ਹਾਲ ਜਿਹੜੇ ਉਸ ਪੱਖੋਂ ਮਾੜੇ ਹੋ ਰਹੇ ਆ। ਤੇ ਦੂਜਾ ਜਿਹੜਾ ਆ ਉਹ ਜਿੱਦਾਂ ਬੇਇੱਜ਼ਤ ਤਰੀਕੇ ਦੇ ਨਾਲ ਕਰਕੇ ਜਿਹੜਾ ਉਹ ਘੱਲਿਆ ਜਾ ਰਿਹਾ ਆ, ਉਹ ਵੀ ਲੋਕਾਂ ਦੇ ਲਈ ਬੜਾ ਔਖਾ ਜਿਹੜਾ ਉਹ ਚੀਜ਼ ਬਣਦੀ ਜਾ ਰਹੀ ਆ। ਅਜੇ ਤੱਕ ਕੋਈ ਅਮਰੀਕਨ ਸਿੱਖ ਜਥੇਬੰਦੀ ਜਾਂ ਅਮਰੀਕਨ ਜਿਹੜੇ ਸਿੱਖ ਆ ਉਹਨਾਂ ਨੇ ਇਸ ਰਵੱਈਏ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ। ਬਹੁਤ ਸਾਰੇ ਟਰੰਪ ਹੁਣਾਂ ਦੇ ਸਪੋਰਟਰ ਵੀ ਨੇ, ਬਹੁਤ ਸਾਰੇ ਜਿਹੜੇ ਟਰੰਪ ਹੁਣਾਂ ਦੇ ਨਜ਼ਦੀਕ ਵੀ ਨੇ। ਹੁਣ ਆਈ ਥਿੰਕ ਹੋਰ ਨਹੀਂ ਤਾਂ ਹੋਰ ਜਿਹੜੇ ਹਰਮੀਤ ਕੌਰ ਜੀ ਆ ਉਹਨਾਂ ਨੂੰ ਹੀ ਇਸ ਇਸ਼ੂ ਨੂੰ ਜਿਹੜਾ ਜ਼ਰੂਰ ਚੱਕ ਲੈਣਾ ਚਾਹੀਦਾ ਆ ਵੀ ਭਾਈ ਐਟਲੀਸਟ ਜਿਹੜੇ ਸਰਦਾਰ ਨੇ, ਪੱਗ ਬੰਨ੍ਹਦੇ ਨੇ ਜਿਹੜੇ, ਉਹਨਾਂ ਨੂੰ ਵੀ ਘੱਲਿਆ ਜਾਵੇ। ਡਿਪੋਰਟ ਕਰਨੀ ਕੋਈ ਨਵੀਂ ਚੀਜ਼ ਤਾਂ ਨਹੀਂ ਹੈ, ਡਿਪੋਰਟ ਪਹਿਲਾਂ ਵੀ ਕਰਦੇ ਰਹੇ ਆ। ਮਿਲਟਰੀ ਏਅਰਕ੍ਰਾਫਟ ਦੇ ਵਿੱਚ ਹੁਣ ਜ਼ਿਆਦਾ ਹੋ ਰਹੇ ਆ, ਪਹਿਲਾਂ ਜਿਹੜੇ ਆਮ ਦੇ ਵਿੱਚ ਵੀ ਜਿਹੜਾ ਉਹ ਕਰਕੇ ਫਲਾਈਟਾਂ ਦੇ ਵਿੱਚ ਜਿਹੜੇ ਲੋਕ ਜਾਂਦੇ ਰਹੇ ਆ। ਸੋ ਹੁਣ ਇੱਕ ਇਹ ਚੀਜ਼ ਦਾ ਡਰਾਵਾ ਜਾਂ ਇਸ ਚੀਜ਼ ਦੀ ਗੱਲ ਨੂੰ ਕਰ ਦੇਣਾ ਵੀ ਕਿਤੇ ਕੋਈ ਸੁਸਾਈਡ ਨਾ ਕਰ ਲਵੇ, ਉਹ ਹਮਲਾ ਨਾ ਕਰ ਦੇਣ ਉਹਦੇ ਵਿੱਚ, ਇਹ ਚੀਜ਼ਾਂ ਦਾ ਇੱਕ ਹਵਾਲਾ ਦੇ ਕੇ ਉਹ ਚੀਜ਼ ਨੂੰ ਕਰਨਾ, ਆਈ ਥਿੰਕ ਇਹ ਕਿਤੇ ਨਾ ਕਿਤੇ ਜਾਤੀ ਆ, ਕਿਤੇ ਨਾ ਕਿਤੇ ਗਲਤ ਹੋ ਰਿਹਾ ਹੈ ਨਾਲ। ਸੋ ਬਿਲਕੁਲ ਆਪਾਂ ਰਾਜਕਰਮੀਰ ਸਿੰਘ ਜੀ ਹੁਣ ਤੋਂ ਨਹੀਂ, ਕਈ ਸਾਲਾਂ ਤੋਂ ਜਦੋਂ ਤੋਂ ਸਾਡੇ ਨਾਲ ਅਟਾਰਨੀ ਜੇ ਤਰੀਕੇ ਨਾਲ ਵੀ ਜੁੜਦੇ ਆ, ਹਮੇਸ਼ਾ ਹੀ ਆਪਾਂ ਕਹਿੰਦੇ ਆ ਵੀ ਇਲੀਗਲ ਤਰੀਕੇ ਨਾਲ ਨਾ ਆਓ ਜੀ। ਇਲੀਗਲੀ ਆਣਾ ਗਲਤ ਆ ਤੇ ਲੀਗਲੀ ਆਣਾ ਬੜਾ ਈਜ਼ੀ ਆ। ਬਹੁਤ ਜ਼ਿਆਦਾ ਵੀਜ਼ੇ ਹੈਗੇ, H1 ਵੀ ਬਹੁਤ ਵੀਜ਼ੇ ਆ, ਵੱਖ-ਵੱਖ ਤਰੀਕਿਆਂ ਦੇ ਨਾਲ ਤੁਸੀਂ ਅਮਰੀਕਾ ਦੇ ਵਿੱਚ ਪਹੁੰਚ ਸਕਦੇ ਹੈਗੇ ਆ। ਪਰ ਠੀਕ ਆ, ਚਲੋ ਜਿਨ੍ਹਾਂ ਨੇ ਗਲਤ ਰਸਤਾ ਚੁਣਿਆ ਇਹਦਾ ਮਤਲਬ ਇਹ ਨਹੀਂ ਵੀ ਉਹ ਬਹੁਤ ਕ੍ਰਿਮੀਨਲ ਆ, ਉਹਨਾਂ ਨੇ ਬੰਦਾ ਮਾਰਤਾ ਕਰਤਾ। ਉਹਨਾਂ ਜਿਹੜੇ ਲੋਕ ਵਾਪਸ ਗਏ ਆ ਉਹਨਾਂ ਦੀਆਂ ਇੰਟਰਵਿਊ ਸੁਣੋ, ਉਹਦਾ ਵਿਚਾਰੇ ਏਦਾਂ ਆ ਵੀ ਬਹੁਤ ਵਕਤ ਤੇ ਮਾਰਿਓ। ਕਈਆਂ ਨੇ ਆਪਣੇ ਘਰ ਵੀ ਵੇਚਦੇ, ਆਪਣੀਆਂ ਜ਼ਮੀਨਾਂ ਵੇਚਤੀਆਂ, ਸਾਰਾ ਕੁਛ। ਕੋਈ ਗੁਆਂਢੀਆਂ ਦੇ ਰਹਿ ਰਿਹਾ ਹੁਣ। ਸੋ ਇਦਾਂ ਦੀ ਸਿਚੁਏਸ਼ਨ, ਉਹਨਾਂ ਤੋਂ ਤੁਸੀਂ ਕੀ ਐਕਸਪੈਕਟ ਕਰ ਸਕਦੇ ਵੀ ਉਹ ਪਲੇਨ ਦੇ ਵਿੱਚ ਕਿਸੇ ਨੂੰ ਅਟੈਕ ਕਰ ਦੋਗੇ ਜਾਂ ਕੀ ਕਰ ਦੋਗੇ। ਸੋ ਨਾ ਤਾਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਾਂ ਇੰਡੀਆ ਦੀ ਸਰਕਾਰ ਬੋਲੀ ਆ ਇਹਦੇ ਅਗੇਂਸਟ, ਹਾਂ ਕੁਛ ਕੁ ਰਿਲੀਜੀਅਸ ਗਰੁੱਪ ਜ਼ਰੂਰ ਬੋਲੇ ਪਈ ਇਹ ਧੱਕਾ ਆ। ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਇੰਡੀਅਨ ਜਾਂ ਭਾਰਤੀ ਮੂਲ ਦੇ ਲੋਕ ਐਡੀ ਵੱਡੀ ਗਿਣਤੀ 'ਚ ਨਹੀਂ, ਇੱਥੇ ਚਾਈਨੀਜ਼ ਬਹੁਤ ਵੱਡੀ ਗਿਣਤੀ 'ਚ ਆ।
ਮੈਂ ਅੱਜ ਤੱਕ ਹੁਣ ਤਾਂ ਨਹੀਂ ਸੁਣਿਆ ਵੀ ਚਾਈਨਾ ਨੂੰ ਪਲੇਨ ਗਿਆ ਵਾਪਸ, ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਜਿਹੜੀਆਂ ਕੜੀਆਂ ਲਾਈਆਂ ਗਈਆਂ ਸੀ। ਹਾਂ, ਕੋਲੰਬੀਆ ਦਾ ਜ਼ਰੂਰ ਹੋਇਆ ਸੀ, ਕੋਲੰਬੀਆ ਵਾਲਿਆਂ ਨੇ ਨਾ ਕਰਤੀ ਕਹਿਤਾ ਸੀ ਵੀ ਅਸੀਂ ਆਪਣਾ ਜਹਾਜ਼ ਭੇਜ ਦਿੰਦੇ ਆ, ਇਦਾਂ ਕੜੀਆਂ ਲਾ ਕੇ ਨਾ ਘੱਲ ਲਓ ਜੀ। ਬਲਕਿ ਕੋਲੰਬੀਆ ਦੇ ਪ੍ਰੈਜ਼ੀਡੈਂਟ ਨੇ ਇਹ ਵੀ ਕਹਿਤਾ ਵੀ ਜੇ ਕੋਈ ਅਮਰੀਕਾ ਤੋਂ ਕੋਈ ਵੀ ਆਣਾ ਚਾਹੁੰਦਾ ਤੇ ਸਾਡਾ ਜਹਾਜ਼ ਤੁਹਾਨੂੰ ਲੈਣ ਆ ਜਾਊਗਾ, ਜਿਹੜੇ ਉਹਨਾਂ ਦੇ ਮੁਲਕ ਦੇ ਲੋਕ। ਨਹੀਂ, ਅਗਲਾ ਰਿਸੀਵ ਵੀ ਕਰਨਾ ਆ ਡੈਪੂਟੇਸ਼ਨ ਫਲਾਈਟ ਨੂੰ, ਡਿਪੋਰਟ ਹੋਈ ਫਲਾਈਟ ਨੂੰ ਰਿਸੀਵ ਸੋ ਇਹ ਇੱਕ ਧੱਕਾ ਆ, ਸ਼ਰੇਆਮ ਜਿਹੜਾ ਧੱਕਾ, ਉਹਦੇ ਖਿਲਾਫ ਬੋਲਣਾ ਵੀ ਚਾਹੀਦਾ। ਠੀਕ ਆ, ਜਿਹੜਾ ਇਲੀਗਲ ਜੇ ਤੁਸੀਂ ਡਿਪੋਰਟ ਕਰਨਾ ਕਰੋ, ਪਰ ਉਹਨਾਂ ਨੂੰ ਜਿਹੜੇ ਬੰਦਿਆਂ ਕਰੋ। ਜੇ ਕਿਸੇ ਬੰਦੇ ਨੇ ਕਤਲ ਵੀ ਕੀਤਾ ਹੁੰਦਾ, ਉਹਦੇ ਵੀ ਬਹੁਤ ਸਾਰੇ ਰਾਈਟਸ ਆ। ਅਮਰੀਕਾ 'ਚ ਆਪਾਂ ਦੇਖਦੇ ਹੀ ਆ ਜੇਲ੍ਹਾਂ ਦੇ ਵਿੱਚ, ਇਹ ਤਾਂ ਨਹੀਂ ਵੀ ਇਕੱਲੇ ਪੰਜਾਬੀ ਜੇਲ੍ਹਾਂ ਪੰਜਾਬੀ ਹੈਗੇ, ਪੱਗਾਂ ਵਾਲੇ ਵੀ ਹੈਗੇ ਆ, ਪਰ ਇਹ ਬਹੁਤ ਮਾੜੀ ਗੱਲ ਆ। ਅਲਟੀਮੇਟਲੀ ਹੋਇਆ ਉਹੀ ਜੋ ਕੁਝ ਆਪਾਂ ਕਹਿੰਦੇ ਸੀ ਵੀ ਅਮਰੀਕਾ ਦੇ ਵਿੱਚ 2 ਵੇਵਸ ਚੱਲ ਰਹੀਆਂ ਸੀ। ਇੱਕ ਤਾਂ ਇਹ ਸੀ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਰਹੇ ਸੀ ਪਹਿਲੇ ਦਿਨ ਤੋਂ ਹੀ, ਜਦੋਂ ਇਲੈਕਸ਼ਨ ਤੋਂ, ਵੀ ਭਾਈ ਜੋ ਅਮਰੀਕਾ ਦੇ ਵਿੱਚ ਪੂਰੀ ਦੁਨੀਆ ਤੋਂ ਕ੍ਰਿਮੀਨਲ ਲੋਕ ਆ ਗਏ ਆ, ਮੈਂ ਉਹਨਾਂ ਨੂੰ ਬਾਹਰ ਕੱਢੂੰਗਾ। ਔਰ ਉਹ ਉਹਨਾਂ ਦਾ ਗੱਲ ਜਿਹੜੀ ਆ ਲੋਕਾਂ ਨੇ ਸੁਣੀ ਵੀ ਹੈਗੀ ਆ, ਔਰ ਉਹਦੇ 'ਚ ਕੁਛ ਕੁ ਸੱਚਾਈ ਵੀ ਸੀਗੀ। ਬਹੁਤ ਸਾਰੇ ਕ੍ਰਿਮੀਨਲ ਲੋਕ ਵੱਖ-ਵੱਖ ਮੁਲਕਾਂ ਤੋਂ ਆਏ ਆ, ਆਪਾਂ ਦੇਖੇ ਆ ਵੀ ਡਰੱਗ ਡੀਲਰਸ, ਗੈਂਗਸਟਰਸ, ਕਿੱਦਾਂ ਦੇ ਲੋਕ ਆਏ ਹੈਗੇ ਆ। ਲੇਕਿਨ ਰੈਲੀ ਵਾਲੇ ਕੇਸ ਨੇ ਜਿਹੜਾ ਆ ਉਹ ਬਿਲਕੁਲ ਕਲੀਅਰ ਕਰ ਦਿੱਤਾ। ਡੈਮੋਕ੍ਰੇਟਾਂ ਨੂੰ ਵੀ ਵੋਟ ਪਾਣੀ ਵੀ ਪਈ, ਜੇ ਹੁਣ ਕੋਈ $15 ਦੀ ਵੀ ਚੋਰੀ ਕਰੂਗਾ ਉਹਨੂੰ ਡਿਪੋਰਟ ਕਰ ਦੋ। ਸੋ 2 ਇਸ਼ੂ ਸੀ, ਇੱਕ ਤਾਂ ਜਿਹੜੇ ਕ੍ਰਿਮੀਨਲ, ਤੇ ਦੂਜਾ ਸੀ H1B ਵੀਜ਼ੇ ਨੂੰ ਲੈ ਕੇ। ਜਿਹੜਾ H1B ਵੀਜ਼ਾ ਆ, ਇਹਦੇ ਉਲਟ ਬਹੁਤ ਵੱਡੀ ਵੇਵ ਅਮਰੀਕਾ 'ਚ ਚੱਲ ਰਹੀ ਆ, ਤੇ ਖਾਸ ਕਰਕੇ ਜਿਹੜੇ ਬੈਨਨ ਵਰਗੇ ਜਿਹੜੇ ਟਰੰਪ ਦੇ ਰਾਈਟ ਹੈਂਡ ਪਰਸਨ ਆ, ਉਹਨਾਂ ਨੇ ਵੀ ਕਿਹਾ ਸੀ ਵੀ ਇਹਨੂੰ ਮੈਂ ਬੰਦ ਕਰਾਊਂਗਾ। ਹਾਲਾਂਕਿ ਰਾਮਾਸਵਾਮੀ ਹੱਕ 'ਚ ਬੋਲੇ, ਉਹਨਾਂ ਨੂੰ ਬਾਹਰ ਤੋਰਨਾ ਪਿਆ। ਇਲੋਨ ਮਸਕ ਹੱਕ 'ਚ ਬੋਲਦੇ ਆ, ਟਰੰਪ ਹੁਣੀ ਵੀ ਥੋੜਾ ਹੱਕ 'ਚ ਬੋਲਦੇ ਆ ਮੇਰੇ ਵੀ ਬਿਜ਼ਨਸ ਤੇ H1B ਵੀਜ਼ੇ ਵਾਲੇ ਕੰਮ ਕਰਦੇ ਆ। ਪਰ ਇੰਡੀਆ ਦੇ ਜਿਹੜੇ ਗਵਰਨਮੈਂਟ ਆ, ਉਹਨਾਂ ਨੇ ਇਹ ਕਿਹਾ ਵੀ ਨਹੀਂ, H1B ਵੀਜ਼ੇ ਵਾਲਿਆਂ ਨੂੰ ਨਾ ਕੋਈ ਫਰਕ ਪਵੇ, ਪਰ ਜੇ ਤੁਹਾਡੇ ਕੋਲ 18,000 ਦੇ ਕਰੀਬ ਇਲੀਗਲ ਬੰਦੇ ਆ, ਅਸੀਂ ਉਹਨਾਂ ਨੂੰ ਲੈਣ ਲਈ ਤਿਆਰ ਆ। ਭਾਰਤੀ ਸਰਕਾਰ ਵੱਲੋਂ ਸਟੇਟਮੈਂਟਾਂ ਜਾਰੀ ਕਰ ਦਿੱਤੀਆਂ ਗਈਆਂ ਵੀ ਹਾਂ ਜੀ, ਇਹ ਜਿਹੜੇ ਕਈ ਉੱਥੇ ਜਾ ਕੇ ਖਾਲਿਸਤਾਨ ਮੰਗਦੇ ਆ, ਨਾਲੇ ਤਾਂ ਖਾਲਿਸਤਾਨ ਦੀ ਗੱਲ ਤੋੜਾਂਗੇ ਤੇ ਨਾਲੇ ਉਹ ਵਾਪਸ ਆਊਗੇ ਤੇ ਖਾਲਿਸਤਾਨ ਦੀ ਉੱਥੋਂ ਗੱਲ ਖਤਮ ਹੋਊਗੀ, ਤੇ ਦੂਸਰਾ ਅਸੀਂ H1B ਵੀਜ਼ੇ ਵਾਲੇ ਜਿਹੜੇ ਆ ਉਹ ਤੁਹਾਨੂੰ ਜਿਹੜਾ ਆ ਬਚਾਉਣ ਦੇ ਵਿੱਚ ਕਾਮਯਾਬ ਹੋਵਾਂਗੇ। ਉਹਦੇ 'ਚ ਉਹ ਕਾਮਯਾਬ ਹੁੰਦੇ ਵੀ ਲੱਗ ਰਹੇ ਆ। ਜਿਸ ਹਿਸਾਬ ਦੇ ਨਾਲ ਫਲਾਈਟਸ ਗਈਆਂ, ਉਹ 'ਚ ਦੇਖ ਲਓ ਵੀ ਕਿੰਨੇ ਪੰਜਾਬੀ ਸੀ, ਕਿੰਨੇ ਹਰਿਆਣਵੀ ਸੀ, ਕਿੰਨੇ ਗੁਜਰਾਤੀ ਸੀ, ਪਰ ਪਲੇਨ ਉਹਨਾਂ ਨੇ ਅਲਟੀਮੇਟਲੀ ਅੰਮ੍ਰਿਤਸਰ ਤਾਰਿਆ। ਜਿਹੜਾ ਕੋਈ ਹੁਣ ਆਮ ਬੰਦਾ ਹੈ ਨਾ, ਆਮ ਅਮਰੀਕਨ ਬੰਦਾ ਆ, ਕੋਈ ਗੋਰਾ ਕਾਲਾ ਜਾਂ ਹੋਰ ਆ, ਉਹ ਜਦੋਂ ਸਰਚ ਕਰੂਗਾ ਨਾ ਅੰਮ੍ਰਿਤਸਰ, ਤੇ ਉੱਥੇ ਦਰਬਾਰ ਸਾਹਿਬ ਦੀ ਫੋਟੋ ਆਣੀ ਆ, ਪੱਗ ਵਾਲੇ ਦੀ ਫੋਟੋ ਆਣੀ, ਜਿੰਨੇ ਇੱਥੇ ਪੱਗਾਂ ਵਾਲੇ ਰਹਿੰਦੇ ਆ, ਉਹਨਾਂ ਨੂੰ ਇਹ ਦੱਸਣਾ ਵੀ ਇਹ ਬੰਦੇ ਸ਼ਾਇਦ ਸਾਰੇ ਇਦਾਂ ਹੀ ਆਏ ਹੋ ਆ। ਉਹ ਜੋ ਚੀਜ਼ ਇੰਡੀਆ ਦੀ ਸਰਕਾਰ ਸ਼ੋਅ ਕਰਨਾ ਚਾਹੁੰਦੀ ਸੀ, ਉਹਦੇ 'ਚ ਉਹ ਕਾਮਯਾਬ ਵੀ ਹੋਈ ਹੈਗੀ ਆ। ਠੀਕ ਆ, ਇਹਦੇ 'ਚ ਜਿਹੜਾ ਟਰੰਪ ਉਹਨਾਂ ਨੇ ਸਾਰਾ ਕੁਝ ਕੀਤਾ ਆ, ਪਰ ਹੋਰ ਤੁਸੀਂ ਅੱਗੇ ਜਾ ਕੇ ਦੇਖੋ ਕੀ ਹੋਇਆ। ਅੱਗੇ ਜਦੋਂ ਇੰਡੀਆ ਦੇ ਵਿੱਚ ਫਲਾਈਟਸ ਉਤਰ ਗਈਆਂ, ਅੰਮ੍ਰਿਤਸਰ ਤਾਰੀਆਂ ਗਈਆਂ ਜਾਣ ਕੇ, ਤੇ ਚਲੋ ਉਤਰ ਗਈਆਂ, ਉਹ ਤੋਂ ਬਾਅਦ ਜਿਹੜੇ ਗੁਜਰਾਤ ਦੇ ਲੋਕ ਸੀ, ਉੱਥੇ ਸਵੇਰੇ ਵੀ ਖਬਰ ਕੀਤੀ ਆ ਮਨਦੀਪ ਪੁਨੀਆ ਨੇ ਵੀ ਉੱਥੇ ਪੱਤਰਕਾਰ ਗਏ, ਕਿਸੇ ਦੀ ਇੰਟਰਵਿਊ ਨਹੀਂ ਦਿੱਤੀ ਜਾਣ ਦੇ ਰਹੀ, ਜਿਹੜੇ ਵਾਪਸ ਆਏ। ਮੋਰੇ ਨਹੀਂ ਆਉਣ ਦਿੱਤਾ ਜਾ ਰਿਹਾ ਕੈਮਰੇ ਤੇ ਉਹਦੇ ਚੋਂ 80-90% ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਦੀ ਸਟੇਟ ਦੇ ਆ। ਆਪਣੇ ਜਿਹੜੇ ਲੋਕ ਆ, ਇੱਕ ਤਾਂ ਵਿਚਾਰੇ ਵਕਤ ਮਾਰਿਓ ਆ, ਉੱਤੇ ਜਿਹੜਾ ਪੰਜਾਬ ਦਾ ਜਿਹੜਾ ਸਭ ਤੋਂ ਗੰਦਾ ਜਿਹੜਾ ਪੰਜਾਬੀ ਮੀਡੀਆ ਆ, ਵਾਰ-ਵਾਰ ਲੋਕਾਂ ਦੇ ਮੂੰਹਾਂ 'ਚ ਫਸਾ ਕੇ ਮਾਈਕ ਵੇ ਦੱਸੋ ਕੀ ਆ ਕੀ ਆ। ਉਹ ਹੁਣ ਵਿਚਾਰੇ ਕੀ ਦੱਸਣ, ਉਹ ਦੱਸ ਰਹੇ ਵੀ ਅਸੀਂ ਜੀ 50 ਲੱਖ ਦਿੱਤਾ, 60 ਲੱਖ ਦਿੱਤਾ, 70 ਲੱਖ ਦਿੱਤਾ, ਸਾਡੇ ਨਾਲ ਉੱਥੇ ਸਾਨੂੰ ਠੰਡ ਸੀ, AC ਸੀ। ਉਹ ਸਾਰਿਆਂ ਨੂੰ ਪਤਾ ਵੀ ਉੱਥੇ ਹੁਣ ਰਜਾਈਆਂ ਥੋੜੇ ਦਿੰਦੇ ਆ, ਇੱਥੇ ਜਿਹੜੇ ਸੈਂਟਰ ਆ ਉਹਨਾਂ ਦੇ ਵਿੱਚ ਉਹਨਾਂ ਨੇ ਐਲੂਮੀਨੀਅਮ ਫੋਇਲ ਰੱਖੇ ਆ, AC ਲਾਇਆ ਆ, ਤੇ ਉਹ ਹੁਣ ਦਸਤਾਰਾਂ ਤੋਂ ਬਿਨਾਂ ਭੇਜੇ ਗਏ ਆ। ਇਹ ਸਾਰਾ ਕੁਝ ਜੋ ਹੋਇਆ, ਜਿਹੜੀਆਂ ਹੁਣ ਉੱਥੇ ਇੰਟਰਵਿਊਆਂ ਹੋ ਰਹੀਆਂ, ਤੁਸੀਂ ਧਿਆਨ ਨਾਲ ਬਚ ਕਰਿਓ। ਇਹ ਲੋਕਾਂ ਨੂੰ ਹੁਣ ਜਿਹੜੇ ਨਾ ਇੱਥੇ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਕੀਤਾ ਆ, ਜਿਨ੍ਹਾਂ ਦਾ ਹਜੇ ਅਪਰੂਵ ਹੋਣਾ ਆ, ਉਹਨਾਂ ਲਈ ਇਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਗਰਦਨ ਦੇ ਉੱਤੇ ਤਲਵਾਰ ਆ। ਉਹ ਜਿੰਨੀਆਂ ਇੰਟਰਵਿਊਆਂ ਦੇਖੋ, ਪਹਿਲਾਂ ਤਾਂ ਪੰਜਾਬੀ 'ਚ ਹੋਈਆਂ, ਹੁਣ ਉਹ ਹਿੰਦੀ ਇੰਗਲਿਸ਼ 'ਚ ਵੀ ਕਰਨ ਲੱਗ ਪਿਆ। ਇੰਡੀਆ ਦਾ ਜਿਹੜਾ ਗੋਦੀ ਮੀਡੀਆ ਹੈਗਾ, ਉਹ ਸਾਰੀਆਂ ਇੰਟਰਵਿਊਜ਼ ਜਿਹੜੀਆਂ ਆ, ਉਹ ਇੱਥੇ ਕਿਸੇ ਨੇ ਦੇਖਣੀਆਂ ਹੀ ਆ। ਜਿਹੜੇ ਇੱਥੇ ਦੇ ਜੱਜ ਹੈਗੇ ਆ, ਇੱਥੇ ਦੇ ਜਿਹੜੇ ਸਰਕਾਰੀ ਵਕੀਲ, ਗਵਰਨਮੈਂਟ ਦੇ ਜਿਹੜੇ ਵਕੀਲ ਹੁੰਦੇ ਹੈਗੇ ਆ, ਜਦੋਂ ਪੇਸ਼ ਹੁੰਦਾ ਕੋਰਟ ਦੇ ਵਿੱਚ, ਉਹਨੇ ਕਹਿੰਦਾ ਯਾਰ ਜਿੰਨੇ ਡਿਪੋਰਟ ਹੋਏ ਆ, ਇਹਨਾਂ ਦੇ ਸਾਰੇ ਕਹੀ ਜਾਂਦੇ ਵੀ ਅਸੀਂ ਤਾਂ ਪੈਸੇ ਲਾ ਕੇ ਗਏ ਸੀ,
ਕਿਸੇ ਇੱਕ ਵੀ ਜਿਹੜਾ ਬੰਦਾ ਡਿਪੋਰਟ ਹੋਇਆ ਉਹਨੇ ਇਹ ਨਹੀਂ ਕਿਹਾ ਵੀ ਮੈਨੂੰ ਇੱਥੇ ਖਤਰਾ ਸੀ, ਮੇਰੀ ਜਾਨ ਨੂੰ ਖਤਰਾ ਸੀ, ਮੇਰੇ ਧਰਮ ਨੂੰ ਖਤਰਾ ਆ, ਮੇਰੇ ਸਟੇਟ ਦੇ ਵਿੱਚ ਡਰੱਗ ਫਲਾਈ ਜਾ ਰਹੀ ਆ, ਠੀਕ ਆ ਕਿ ਨਹੀਂ। ਸੋ ਜਿਹੜੇ ਬੇਸ ਤੇ ਤੁਸੀਂ ਪੋਲੀਟੀਕਲ ਅਸਾਈਲਮ ਮੰਗਦੇ ਹੋ, ਟੋਟਲੀ ਉਹਦੇ ਉਲਟ ਉਹ ਸਾਰਿਆਂ ਦੀ ਨੈਰੇਟਿਵ ਸਿਰਜ ਹੋ ਗਿਆ, ਨੈਰੇਟਿਵ ਸਿਰਜ ਹੋ ਗਿਆ ਹਰਜੋਤ ਸਿੰਘ ਜੀ। ਇਹ ਜਿਹੜੀ ਤੁਸੀਂ ਬਿਲਕੁਲ ਸਟੀਕ ਜਿਹੜੀ ਇਹ ਗੱਲ ਕੀਤੀ ਆ ਵੀ ਜੋ ਮੋਦੀ ਹੁਣੀ ਕਰਨਾ ਚਾਹ ਰਹੇ ਸੀ, ਦੇਖੋ ਉਹਨਾਂ ਨੇ ਅਸੈਸੀਨੇਸ਼ਨ ਕਰਾਈਆਂ, ਅਸੈਸੀਨੇਸ਼ਨ ਅਟੈਂਪਟ ਕਰਾਈਆਂ। ਜਦੋਂ ਉਹਨਾਂ ਨੇ ਦੇਖਿਆ ਵੀ ਹੁਣ ਇਹਦੇ ਵਿੱਚ ਅਸੀਂ ਫਸ ਗਏ ਹਾਂ, ਹੁਣ ਕਿਹੜਾ ਜਿਹੜਾ ਇਹ ਕਿਹੜਾ ਅਸਤਰ ਜਿਹੜਾ ਉਹ ਛੱਡਿਆ ਜਾਵੇ, ਹੁਣ ਉਹਨਾਂ ਨੇ ਬਿਲਕੁਲ ਸਪਸ਼ਟ ਜਿਹੜਾ ਕਰ ਦਿੱਤਾ ਵੀ ਆਪਾਂ ਜਿਹੜਾ ਇਹ ਕਹਿੰਦੇ ਸੀ ਨਾ ਵੀ ਟਰੰਪ ਹੁਣ ਬੜਾ ਮਿੱਤਰ ਆ ਤੇ ਇਦਾਂ ਆ ਤੇ ਉਦਾਂ ਆ, ਉਹਦੇ ਵਿੱਚ ਤਾਂ ਚਲੋ ਹੌਲੀ ਹੌਲੀ ਸੱਚਾਈ ਪਤਾ ਲੱਗੂ ਵੀ ਕਿੱਦਾਂ ਆ, ਪਰ ਉਹਨਾਂ ਨੇ ਇਹ ਪੂਰੀ ਪਾਲਿਸੀ ਨੂੰ ਬਿਲਕੁਲ ਉਲਟਾ ਕੇ ਪੰਜਾਬੀਆਂ ਦੇ ਉਲਟ, ਸਿੱਖਾਂ ਦੇ ਉਲਟ ਜਿਹੜਾ ਉਹ ਵਰਤ ਲਿਆ, ਵਰਤ ਰਹੇ ਆ ਤੇ ਵਰਤਦੇ ਰਹਿਣਾ। ਇਹ ਤੁਸੀਂ ਇਹ ਲਿਖਾ ਲਓ ਹਰਜੋਤ ਸਿੰਘ ਜੀ, ਜਿੱਥੇ ਮਰਜ਼ੀ ਜਿੰਨੀਆਂ ਵੀ ਡੈਪੂਟੇਸ਼ਨ ਦੀਆਂ ਫਲਾਈਟ ਡਿਪੋਰਟ ਹੋਈਆਂ ਆ ਉਹ ਸਾਰੀਆਂ ਹੀ ਉੱਥੇ ਉਤਰਨਗੀਆਂ, ਚਾਹੇ ਉਹ ਫਲਾਈਟ ਦੇ ਰਾਹ ਤੋਂ ਨਜ਼ਰ ਆਉਂਦਾ ਹੈ ਸ਼ਰੇਆਮ ਮੁੰਬਈ, ਸੂਰਤ, ਵਡੋਦਰਾ, ਗੁਜਰਾਤ, ਜੈਪੁਰ, ਇਹਨਾਂ ਸਾਰੇ ਥਾਵਾਂ ਨੂੰ ਪਾਰ ਕਰਕੇ ਉਹ ਜਿਹੜਾ ਜਹਾਜ਼ ਬਿਲਕੁਲ ਅਖੀਰ ਚ ਨੁੱਕਰ ਤੇ ਜਾ ਕੇ ਉਹਨਾਂ ਨੂੰ ਅੰਮ੍ਰਿਤਸਰ ਪੈਂਦਾ ਆ, ਉੱਥੇ ਜਿਹੜਾ ਉਹ ਲਾਉਂਦੇ ਆ। ਭਾਰਤ ਦੀ ਸਰਕਾਰ ਕਹਿੰਦੀ ਵੀ ਖਰਚਾ ਬਚਾਉਣ ਲਈ ਅਸੀਂ ਉਹ ਸਭ ਤੋਂ ਲਾਗੇ ਪੈਂਦਾ, ਇਸ ਲਈ ਅਸੀਂ ਉਹਨਾਂ ਨੂੰ ਉੱਥੇ ਜਿਹੜਾ ਉਹ ਲਾ ਰਹੇ ਆ। ਪਰ ਤੁਸੀਂ ਦੇਖੋ ਵੀ ਉਹ ਜਾਣਬੁੱਝ ਕੇ ਅੰਮ੍ਰਿਤਸਰ ਨੂੰ ਜਿਹੜਾ ਹੁਣ ਬਦਨਾਮ, ਅੰਮ੍ਰਿਤਸਰ ਦੇ ਵਿੱਚ ਲਾ ਕੇ ਇੱਕੋ ਚੀਜ਼ ਜਿਹੜੀ ਕੀਤੀ ਜਾ ਰਹੀ ਆ, ਸਿੱਖਾਂ ਨੂੰ ਜਿਹੜਾ ਉਹ ਬਦਨਾਮ ਕਰੋ। ਜਿਹੜਾ ਉਹ ਨੈਰੇਟਿਵ ਬਿਲਕੁਲ ਜਿਹੜਾ ਹਰਜੋਤ ਸਿੰਘ ਜੀ ਉਹ ਤੋੜਨ ਦੇ ਵਿੱਚ ਉਹ ਕਾਮਯਾਬ ਹੋ ਰਹੇ ਆ। ਤੇ ਆਪਣੇ ਵੀ ਜਿਹੜੇ ਲੋਕ ਆ ਇਹ ਫਿਰ ਹੁਣ ਤੁਸੀਂ ਇਹ ਹੁਣ ਜਿਹੜੇ ਅਸਾਈਲਮ ਅਪਲਾਈ ਕਰਨ ਵਾਲੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਬਈ ਵਾਕਈ ਤੁਹਾਨੂੰ ਉੱਥੇ ਖਤਰਾ ਹੈ, ਫਿਰ ਹੁਣ ਤੁਸੀਂ ਝੂਠ ਹੀ ਬੋਲੀ ਜਾਂਦੇ ਆ। ਇਹ ਵੀ ਤਾਂ ਫਿਰ ਤੁਸੀਂ ਦੇਖੋ ਨਾ, ਜੇ ਤੁਹਾਨੂੰ ਅਮਰੀਕਾ ਜਾ ਕੇ ਤੁਸੀਂ ਕਹਿੰਦੇ ਆ ਵੀ ਸਾਨੂੰ ਇਹ ਖਤਰਾ ਆ, ਤੇ ਉੱਥੇ ਵੀ ਇੰਟਰਵਿਊ ਦੇ ਵਿੱਚ ਕਹਿ ਦੋ ਵੀ ਭਾਈ ਇੱਥੇ ਧੱਕਾ ਕਰ ਰਹੇ, ਵੀ ਉੱਥੇ ਧੱਕਾ ਹੋ ਰਿਹਾ ਹੈ ਸਾਡੇ ਨਾਲ, ਇਹ ਚੀਜ਼ ਜਿਹੜੀ ਉਲਟਾ, ਇਹ ਜਿਹੜੀ ਬਿਲਕੁਲ ਸਹੀ ਗੱਲ ਆ ਵੀ ਉੱਥੇ ਅਮਰੀਕਾ ਦੇ ਵਿੱਚ ਸਰਕਾਰੀ ਵਕੀਲਾਂ ਨੇ ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ ਇਹ ਜਿਹੜੀਆਂ ਇੰਟਰਵਿਊਜ਼ ਆ ਉਹ ਜਿਹੜੀਆਂ ਉਹ ਵਰਤੀਆਂ ਜਾਣੀਆਂ, ਜਿੱਥੇ ਚੇਂਜ ਕੰਟਰੀ ਕੰਡੀਸ਼ਨ ਦੇ ਨਾਲ ਲੋਕਾਂ ਨੇ ਅਸਾਈਲਮ ਇੱਥੇ ਲਾਏ ਆ, ਉਹ ਚੇਂਜ ਕੰਟਰੀ ਕੰਡੀਸ਼ਨ ਤੇ ਨਵੀਆਂ ਆਈਆਂ ਰਿਪੋਰਟਾਂ ਤੇ ਹਾਲਾਤਾਂ ਦੇ ਮੱਦੇ ਨਜ਼ਰ ਇਹ ਵੀ ਚੀਜ਼ਾਂ ਜਿਹੜੀਆਂ ਇਸ ਅਦਾਲਤਾਂ ਦੇ ਵਿੱਚ ਜਿਹੜੀਆਂ ਉਹ ਚੀਜ਼ ਬਦਲਣ ਜਾ ਰਹੀਆਂ ਆ। ਇਹ ਨਾ ਲੋਕਾਂ ਨੇ, ਕਈਆਂ ਨੇ ਕਹਿਣਾ ਵੀ ਐਵੇਂ ਕਹੀ ਜਾਂਦੇ, ਡਰਾਈ ਜਾਂਦੇ, ਭਾਈ ਜਦੋਂ ਤਰੀਕਾਂ ਆਈਆਂ ਨਾ ਲੋਕਾਂ ਦੀਆਂ ਪਤਾ ਜਿਹੜਾ ਉਦੋਂ ਹੀ ਲੱਗਣਾ ਆ। ਹੁਣ ਇਹ ਦੇਖ ਲਓ ਵੀ ਕੀ ਹੋ ਰਿਹਾ, 2 ਸਾਲ ਤੋਂ ਘੱਟ ਵਾਲਿਆਂ ਦਾ ਕੀ ਤਲਵਾਰ ਜਿਹੜੀ ਉਹਨਾਂ ਦੇ ਗਲੇ ਦੇ ਵਿੱਚ ਜਿਹੜੀ ਉਹ ਲਟਕੀ ਪਈ ਆ। ਉੱਥੇ ਪੰਜਾਬੀਆਂ ਨੂੰ ਵੀ ਭਾਈ ਗਰੇਜ ਕਰਨਾ ਚਾਹੀਦਾ ਆ, ਤੇ ਜਿੱਦਾਂ ਤੁਸੀਂ ਕਿਹਾ ਨਾ ਵੀ ਉੱਥੇ ਦਾ ਜਿਹੜਾ ਉਹ ਧੱਕੇ ਦੇ ਨਾਲ ਹੀ ਮਾਈਕ ਜਿਹੜਾ ਤੁੰਨਣ ਦੇ ਆ ਮੂੰਹ ਦੇ ਵਿੱਚ ਵੀ ਬਸ ਦੱਸੀ ਜਾਓ ਆਹ ਚੀਜ਼ਾਂ, ਉਹ ਭਾਈ ਆ ਫੇਮ ਫੂਮ ਤੋਂ ਪਰੇ ਨੂੰ ਹੋਵੋ, ਤੁਹਾਡੇ ਨਾਲ ਧੱਕਾ ਹੋ ਗਿਆ ਆ ਹੁਣ, ਤੇ ਤੁਸੀਂ ਅੱਗੇ ਦੇਖੋ ਵੀ ਅੱਗੇ ਕਿੱਦਾਂ ਕਰਨਾ ਆ। ਇਹ ਨਾਲੇ ਉਹ ਬਹੁਤ ਰਾਜਕਨਵੀ ਸੀ ਜੋ ਸੋਚਦੇ ਵੀ ਸ਼ਾਇਦ ਸਾਡੇ ਜਿਹੜੇ ਟਰੈਵਲ ਏਜੰਟ ਆ, ਆਪਾਂ ਇੰਟਰਵਿਊ ਦੇਵਾਂਗੇ ਪੈਸੇ ਮੁੜ ਜੂਗੇ, ਉਹ ਤਾਂ ਇੰਡੀਆ ਦੀ ਸਰਕਾਰ ਰਲੀ ਹੋਈ ਆ, ਗਲਤ ਪਾਸਪੋਰਟ ਬਣਾਣੇ, ਉਹ ਆਰਮਾਂ ਦਾ ਬਿਜ਼ਨਸ ਹੈਗਾ ਆ, ਉਹ ਤੁਹਾਡੇ ਪੈਸੇ ਕਿੱਦਾਂ ਸਾਰੇ ਉਹ ਜਿਹੜੇ ਉਹਨਾਂ ਦੇ ਖਾਤੇ ਫੜਦਾ, ਉਹਨਾਂ ਨੂੰ ਜੇ ਮਿਲਦਾ ਹੋਊਗਾ ਚੰਦਾ ਮਿਲਦਾ ਉਹਨਾਂ ਤੋਂ, ਤਾਂ ਉਹਨਾਂ ਨੇ ਖਾਤੇ ਫੜਦਾ ਉਹਨਾਂ ਨੂੰ। ਸੋ ਅਲਟੀਮੇਟਲੀ ਕੀ ਹੋਇਆ ਵੀ ਇਹ ਕੋਈ ਗੱਲ ਨਹੀਂ, ਪੋਲੀਟੀਕਲ ਅਸਾਈਲਮ ਇੱਥੇ ਹੁੰਦੇ ਸੀ, ਬਹੁਤ ਲੰਮੇ ਸਮੇਂ ਤੋਂ ਹੁੰਦੇ ਸੀ ਪੋਲੀਟੀਕਲ ਅਸਾਈਲਮ। ਕਈ ਵਾਰੀ ਮੈਂ 92-93 ਦੀ ਗੱਲ ਕਰਦਾ ਆ, 6 ਮਹੀਨਿਆਂ 'ਚ ਪਰਿਵਾਰ ਆ ਜਾਂਦਾ ਹੁੰਦਾ ਸੀ। ਜੇ ਕੋਈ ਬੰਦੇ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ, ਮਹੀਨੇ 'ਚ ਇੰਟਰਵਿਊ, 6 ਮਹੀਨਿਆਂ 'ਚ ਤੁਹਾਡਾ ਪਰਿਵਾਰ ਇੱਥੇ ਆ ਜਾਂਦਾ ਸੀ ਬਿਨਾਂ ਇੰਟਰਵਿਊ ਤੋਂ। ਪਰ ਪ੍ਰੋਬਲਮ ਕੀ ਆ, ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਮਿਸਯੂਜ਼ ਹੋਇਆ H1B ਵੀਜ਼ੇ ਦਾ। ਕੱਲ ਮੈਂ ਇੱਕ ਇੰਡੀਅਨ ਅਮਰੀਕਨ ਬਿਜ਼ਨਸਮੈਨ ਦੀ ਇੰਟਰਵਿਊ ਸੁਣਦਾ ਸੀ, ਲੱਕਲੀ ਬੜੀ ਸੈਂਸੀਬਲ ਗੱਲ ਕਰਦਾ ਸੀ, ਕਹਿੰਦਾ ਬਈ H1 ਵੀਜ਼ੇ 'ਚ ਇੰਨਾ ਵੱਡਾ ਫਰਾਡ ਹੋਇਆ ਕੋਵਿਡ ਦੇ ਦੌਰਾਨ, ਕਹਿੰਦਾ ਬਈ ਇੰਟਰਵਿਊ ਜਿਹੜੀ ਸੀ ਉਹ ਬਾਈ ਜਿਹੜੀ ਸਕਾਈਪ ਜਾਂ ਕੈਮਰੇ ਦੇ ਰਾਹੀਂ ਹੁੰਦੀ ਸੀ, ਹਨਾ, ਝੂਠ ਬੋਲਦੇ ਸੀ, ਕਹਿੰਦਾ ਇੰਟਰਵਿਊ ਭੈਣ ਦੇ ਰਹੀ ਆ ਕੰਮ ਤੇ, ਕਹਿੰਦਾ ਭਰਜਾਈ ਜਾ ਰਹੀ ਆ ਕੋਈ ਹੋਰ, ਹਨਾ, ਤੇ ਸੂਟ ਪਾਇਆ ਕਿਹੜਾ ਪਤਾ ਲੱਗਦਾ, ਇੱਦਾਂ ਕਹਿੰਦਾ ਬੰਦਿਆਂ ਦੀ, ਤੇ ਨਾ ਕੋਈ ਨੌਲੇਜ ਆ। ਕਹਿੰਦਾ ਜਦੋਂ ਨੈਚੁਰਲੀ ਉੱਥੇ ਹੋਰ ਭਾਰਤੀ ਲੱਗੇ ਹੋ ਆ ਉਸ ਕੰਪਨੀ ਦੇ ਵਿੱਚ, 2 ਵੀਕਾਂ 'ਚ ਬੰਦਾ ਟ੍ਰੇਨ ਹੋ ਜਾਂਦਾ। ਇਸੇ ਤਰ੍ਹਾਂ ਪੋਲੀਟੀਕਲ ਅਸਾਈਲਮ ਦਾ ਵੀ ਏਡਾ ਵੱਡਾ ਜਿਹੜਾ ਮਿਸਯੂਜ਼ ਹੋਇਆ। ਵੀ ਹੁਣ ਜੇ ਗੁਜਰਾਤ ਦੀ ਸਟੇਟ ਆ, ਗੁਜਰਾਤ ਦੀ ਸਟੇਟ ਦੇ ਉਸ ਸਟੇਟ ਜਿੱਥੋਂ ਪ੍ਰਾਈਮ ਮਿਨਿਸਟਰ ਆ ਰਹੇ ਆ, ਪ੍ਰਾਈਮ ਮਿਨਿਸਟਰ ਕਹਿ ਰਿਹਾ ਵੀ ਮੈਂ ਗੁਜਰਾਤ ਮਾਡਲ ਦੇਣਾ ਇੰਡੀਆ ਨੂੰ, ਉਸ ਸਟੇਟ ਦੇ ਸਭ ਤੋਂ ਜ਼ਿਆਦਾ ਕਰੋੜ ਰੁਪਈਆ ਲਾ ਕੇ ਬਾਹਰ ਆ ਰਹੇ ਆ। ਕਿਉਂ? ਹਰਿਆਣੇ ਦੀ ਉਹ ਸਟੇਟ, ਉਹ ਬੈਲਟ ਜਿੱਥੇ ਉਹ ਭਾਜਪਾ ਦੇ ਪੂਰੇ ਸਪੋਰਟਰ ਆ, ਭਾਜਪਾ ਨੂੰ ਵੋਟਾਂ ਪਾਉਂਦੇ ਆ, ਕਿਸਾਨ ਮੋਰਚੇ ਦੇ ਵੇਲੇ ਉਲਟ ਸੀ, ਈਵਨ ਉਹਨਾਂ ਨੇ ਲੜਾਈਆਂ ਵੀ ਕੀਤੀਆਂ, ਉੱਥੇ ਦੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਇੱਥੇ ਆ ਗਏ,
ਉਹ ਹੁਣ ਪੋਲੀਟੀਕਲ ਅਸਾਈਲਮ ਅਪਲਾਈ ਕਰ ਰਿਹਾ ਵੀ ਉਹ ਸਾਨੂੰ ਭਾਰਤ ਤੋਂ ਖਤਰਾ ਹੈ। ਸੋ ਅਲਟੀਮੇਟਲੀ ਇਹ ਸਾਰੀ ਚੀਜ਼ ਹੁਣ ਐਕਸਪੋਜ਼ ਹੋ ਗਈ। ਸੋ ਜੋ ਕੁਝ ਆਉਣ ਵਾਲੇ ਸਮੇਂ 'ਚ ਵਾਪਰਨਾ ਇਹ ਵਰਸਟ ਹੋਣਾ ਆ। ਹੋਰ ਇਹ ਕਈਆਂ ਨੂੰ ਲੱਗਣਾ ਕੌੜਾ ਬਹੁਤ ਆ, ਇਹ ਆਪਾਂ ਸੱਚਾਈ ਦੱਸ ਰਹੇ ਆ ਕਿ ਕੀ ਕੁਝ ਹੋਣਾ ਹੈਗਾ ਆ। ਉਸ ਹਿਸਾਬ ਦੇ ਨਾਲ ਇੱਕ ਤਾਂ ਆਪਾਂ ਪੰਜਾਬੀ ਰੇਡੀਓ USA ਨੂੰ ਜਿੰਨੇ ਵੀ ਸਾਡੇ ਸਰੋਤੇ ਆ, ਹਾਂ ਬਹੁਤ ਵਾਰ ਕਈ ਕਹਿੰਦੇ ਆ ਵੀ ਜੀ ਆਹ ਪੋਲੀਟੀਕਲ ਅਸਾਈਲਮ, ਇਹ ਬਿਲਕੁਲ ਅਮਰੀਕਾ ਦੇ ਕਨਸਟੀਟਿਊਸ਼ਨ 'ਚ ਹੱਕ ਹੈਗਾ ਆ ਤੁਹਾਨੂੰ ਪੋਲੀਟੀਕਲ ਅਸਾਈਲਮ ਅਪਲਾਈ ਕਰਨ ਦਾ, ਜੇ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਵੀ ਧੱਕਾ ਹੁੰਦਾ ਹੈਗਾ, ਇਹ ਕੋਈ ਅਗੇਂਸਟ ਨਹੀਂ ਹੈ। ਪਰ ਸਰਕਾਰਾਂ ਪੋਲੀਟੀਕਲ ਅਸਾਈਲਮ ਬੰਦ ਵੀ ਕਰਦੀਆਂ ਰਹੀਆਂ। ਯੂ ਨੈਵਰ ਨੋ ਟਰੰਪ ਹੁਣੀ ਕੀ ਕਰਨ ਆਉਣ ਵਾਲੇ ਸਮੇਂ 'ਚ। ਦੇਖੋ ਕੇਸ ਇਸ ਚੀਜ਼ ਦੇ ਉਲਟ ਜਿਹੜੇ ਉਹ ਕੀਤੇ ਹੋਏ ਆ, ਪਰ ਅਜੇ ਤੱਕ ਕਿਸੇ ਦਾ ਕੋਈ ਫੈਸਲਾ ਨਹੀਂ ਆਇਆ। ਸੋ ਇਹ ਵੀ ਜਿਹੜਾ ਤੁਹਾਨੂੰ ਆਪਾਂ ਦੱਸਦੇ ਜਾਈਏ ਵੀ ਜਿਹੜੇ ਐਗਜ਼ੈਕਟਿਵ ਆਰਡਰ ਦੇ ਤਹਿਤ ਇਹਨਾਂ ਨੇ ਰੋਕਾਂ ਲਾਈਆਂ ਜਾਂ ਉਹ ਚੀਜ਼ਾਂ ਕਰ ਰਹੀਆਂ, ACLU ਤੇ ਹੋਰ ਜਿਹੜੀਆਂ ਕਈ ਸੰਸਥਾਵਾਂ ਨੇ ਮਿਲ ਜੁਲ ਕੇ ਕਈ ਕੇਸ ਜਿਹੜੇ ਆ ਅਦਾਲਤਾਂ ਦੇ ਵਿੱਚ ਹੈਗੇ ਨੇ ਇਸ ਟਾਈਮ। ਸੈਂਕੜੇ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਕੇਸ ਨਹੀਂ, ਦਰਜਨਾਂ ਤਾਂ ਜਿਹੜੇ ਕਈ ਕੇਸ ਉਹ ਇਸ ਟਾਈਮ ਲੱਗ ਚੁੱਕੇ ਨੇ ਇਹਨਾਂ ਚੀਜ਼ਾਂ ਦੇ ਉਲਟ, ਪਰ ਅਜੇ ਕਿਸੇ ਦਾ ਕੋਈ ਨਤਾਰਾ ਜਾਂ ਕੋਈ ਫੈਸਲਾ ਜਿਹੜਾ ਉਹ ਨਹੀਂ ਆਇਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ। ਸੋ ਜਿਹਦਾ ਜਿੰਨਾ ਜ਼ੋਰ ਚੱਲਦਾ ਅਗਲਾ ਚਲਾਉਂਦਾ ਆ, ਉਹਦਾ ਜ਼ੋਰ ਚੱਲ ਰਿਹਾ, ਉਹ ਚਲਾ ਰਹੇ ਆ। ਇਹ ਤਾਂ ਹੁਣ ਅੱਗੇ ਦੇਖਣਾ ਪੈਣਾ, ਉਹ ਸਿਚੁਏਸ਼ਨ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਹੈ ਜੀ। ਉਹ ਸਿਚੁਏਸ਼ਨ ਇਸ ਟਾਈਮ ਜੋ ਆ ਉਹ ਇਸ ਟਾਈਮ ਪੂਰੀ ਤਰ੍ਹਾਂ ਸਖਤ ਬਣੀ ਪਈ ਆ ਜੀ। ਸੋ ਬਿਲਕੁਲ ਜਿਨ੍ਹਾਂ ਦੇ ਕੇਸ ਲੱਗੇ ਹੋਏ ਆ, ਈਵਨ ਗ੍ਰੀਨ ਕਾਰਡ ਵੀ ਹੈਗੇ ਆ, ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰਨ, ਸ਼ਰਾਰਤ ਨਾ ਕਰਨ। ਜਿਹੜਾ ਨਵਾਂ ਬਿੱਲ ਪਾਸ ਹੋਇਆ ਹੈਗਾ ਲੇਕਿਨ ਰੈਲੀ ਵਾਲਾ, $15 ਦੀ ਵੀ ਚੋਰੀ ਹੋਈ, ਮਾੜਾ ਜਿਹਾ ਵੀ ਮਿਸਡਿਮੀਨਰ ਲੱਗਿਆ, ਈਵਨ ਚਾਰजेस ਵੀ ਜਿਹੜੇ ਪ੍ਰੂਵ ਵੀ ਨਾ ਹੋ ਸਕੇ ਉਹ ਤੁਹਾਨੂੰ ਸਪੋਰਟ ਕਰ ਸਕਦੇ ਆ। ਸੋ ਬੜੇ ਧਿਆਨ ਦੇ ਨਾਲ ਬੰਦਿਆਂ ਜਿੱਦਾਂ ਰਹਿੰਦੇ ਬਾਕੀ ਸਾਰੇ ਉੱਦਾਂ ਰਹੋ। ਬਹੁਤ ਸਾਰੇ ਆਪਾਂ ਅੱਗੇ ਸੁਣਦੇ ਰਹਿੰਦੇ ਆ ਵੀ ਕਈ ਵਾਰੀ ਸਾਡੇ ਰੇਡੀਓ ਤੇ ਵੀ ਬੋਲ ਜਾਂਦੇ ਆ ਵੀ ਆਹ ਨਵਿਆਂ ਨੇ ਆ ਕੇ ਗੰਦ ਪਾਇਆ ਜੀ, ਆਹ ਹੋ ਗਿਆ, ਤੇ ਉਹ ਗੁੱਸਾ ਵੀ ਲੋਕ ਬਹੁਤ ਕਰਦੇ ਹੈਗੇ ਆ। ਪਰ ਪ੍ਰੋਬਲਮ ਇਹ 'ਚ ਵੀ ਸੱਚਾਈ ਆ ਵੀ ਅੱਜ ਤੋਂ 20 ਸਾਲ ਪਹਿਲਾਂ ਜਿਹੜੇ ਪੰਜਾਬੀ ਚਾਹੇ ਗੁਜਰਾਤੀ ਜਾਂ ਕੋਈ ਵੀ ਲਾ ਲਓ ਜਿਹੜੇ ਇੱਥੇ ਆਏ ਆ, ਤੁਸੀਂ ਸੁਣਿਆ ਵੀ ਕੋਈ ਡਰੱਗ ਦੇ ਵਿੱਚ ਇਨਵੋਲਵ ਸੀ, ਕੋਈ ਕਿਸੇ ਤਰ੍ਹਾਂ ਦੀਆਂ ਕਾਰਗੋ ਥੈਫਟ ਦੇ ਵਿੱਚ ਇਨਵੋਲਵ ਸੀ, ਕਿੰਨੇ ਸੈਕਸ਼ੂਅਲ ਅਸੌਲਟ ਵਾਲੇ ਮਾਮਲਿਆਂ 'ਚ ਇਹ ਉਹ ਕੋਈ ਸੀਗਾ ਇਨਵੋਲਵ? ਕੋਈ ਨਹੀਂ ਹੁੰਦਾ ਸੀਗਾ। ਤੇ ਹੁਣ ਦੇਖ ਲਓ ਕਿੱਦਾਂ ਦੇ ਜਿਹੜੇ ਹਾਲਾਤ ਬਣੇ ਪਏ ਆ। ਸੋ ਇਹ ਜੇ ਕਹੀ ਜਾਈਏ ਨਾ ਵੀ ਸਿਰਫ ਨਹੀਂ ਜੀ ਆਪਾਂ ਸਾਰੇ ਸੈੱਟ ਹੀ ਆ, ਸਾਰੇ ਠੀਕ ਹੀ ਆ ਜੀ, ਨਹੀਂ ਜੀ ਕੋਈ ਐਵੇਂ ਬਦਨਾਮ ਕਰਦੇ, ਉਹ ਭਾਈ ਰੌਲਾ ਉੱਥੇ ਹੀ ਪੈਂਦਾ, ਧੂੰਆਂ ਉੱਥੇ ਹੀ ਉੱਠਦਾ ਜਿੱਥੇ ਕਿਤੇ ਅੱਗ ਲੱਗੀ ਆ। ਹਾਂ ਸਾਰੇ ਤਾਂ ਨਹੀਂ, ਉਹ ਤਾਂ ਆਬਵੀਅਸ ਜੀ ਗੱਲ ਆ, ਕੁਛ % ਜਿਹੜੇ ਲੋਕ ਉਹਨਾਂ ਕਰਕੇ ਸਾਰੀ ਕਮਿਊਨਿਟੀ ਨੂੰ ਬਦਨਾਮੀ ਖੱਟਣੀ ਪੈ ਰਹੀ ਆ। ਸੋ ਉੱਦਾਂ ਦੇ ਜਿਹੜੀਆਂ ਗੰਦ ਆ ਉਸ ਨੂੰ ਤਾਂ ਬਾਹਰ ਜਿਹੜਾ ਉਹ ਨਿਕਲਣਾ ਹੀ ਜਿਹੜਾ ਉਹ ਚਾਹੀਦਾ, ਉਹ ਤਾਂ ਅੰਦਰ ਹੀ ਜਿਹੜੇ ਉਹ ਬੰਦੇ ਚਾਹੀਦੇ ਆ। ਉਹ ਆਮ ਆਪਾਂ ਨਹੀਂ, ਕੋਈ ਵੀ ਨਹੀਂ ਚਾਹੁੰਦਾ। ਤੁਸੀਂ ਆਲੇ ਦੁਆਲੇ ਚਾਹੁੰਦੇ ਵੀ ਤੁਹਾਡੇ ਘਰਾਂ ਦੇ ਆਲੇ ਦੁਆਲੇ ਲਿਖਿਆ ਹੋਵੇ ਏਦਾਂ ਦੇ ਲੋਕ ਜਿਹੜੇ ਉਹ ਰਹਿੰਦੇ ਹੋਣ? ਕੋਈ ਵੀ ਨਹੀਂ ਜਿਹੜਾ ਉਹ ਚਾਹੁੰਦਾ। ਸੋ ਬਿਲਕੁਲ ਇਹ ਗੱਲ ਠੀਕ ਆ, ਉੱਦਾਂ ਦੇ ਬੰਦਿਆਂ ਨੂੰ ਕੋਈ ਬਾਹਰ ਕੱਢਣ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਕੋਈ ਜਿਹੜੀ ਉਹ ਤਕਲੀਫ ਨਹੀਂ ਆ। ਸੋ ਹੁਣ ਜਿਹੜੀ ਸਿਚੁਏਸ਼ਨ ਆ ਇਹ ਦੇਖਣ ਦੀ ਜਿਹੜੀ ਉਹ ਲੋੜ ਹੈਗੀ ਆ। ਤੇ ਅਮਰੀਕੀ ਸਿੱਖ ਜਥੇਬੰਦੀਆਂ ਨੂੰ ਜਿਸ ਤਰੀਕੇ ਦੇ ਨਾਲ ਉੱਥੇ ਇੱਕ ਜਿਹੜੇ ਧਾਰਮਿਕ ਲੋਕਾਂ ਨੂੰ ਇੱਕ ਧਾਰਮਿਕ ਚਿੰਨ੍ਹ ਤੋਂ ਬਗੈਰ ਲਾ ਕੇ ਜਿਹੜਾ ਧੱਕੇ ਦੇ ਨਾਲ ਜਿਹੜਾ ਉੱਥੇ ਇੱਦਾਂ ਕੀਤਾ ਜਾ ਰਿਹਾ ਬੇਕਿਰਕੀ ਦੇ ਨਾਲ, ਉਹਦੀ ਵੀ ਜਿਹੜੀ ਗੱਲ ਜ਼ਰੂਰ ਕਰਨੀ ਚਾਹੀਦੀ ਆ। ਅਦਰਵਾਈਜ਼ ਫਾਇਦਾ ਕੋਈ ਨਹੀਂ ਆ। ਆਪਾਂ ਐਵੇਂ ਪੱਟ ਤੇ ਥਾਪੀਆਂ ਮਾਰ ਕੇ ਬੜਕਾ ਨਾ ਮਾਰੀ ਜਾਈਏ ਵੀ ਉਹ ਦੇਖੋ ਜੀ ਇਹਨੇ ਮੋਦੀ ਦੀ ਬਾਂਹ ਮਰੋੜਤੀ, ਉਹਨੂੰ ਇੱਦਾਂ ਕਰਤਾ, ਉਹਨੂੰ ਉੱਦਾਂ ਕਰਤਾ। ਅਗਲਾ ਮੋਦੀ ਫਿਰ ਵੀ ਉਸ ਚੀਜ਼ ਨੂੰ ਸਿੱਖਾਂ ਦੇ ਉਲਟ, ਪੰਜਾਬ ਦੇ ਉਲਟ ਜਿਹੜਾ ਵਰਤਣ ਦੇ ਵਿੱਚ ਕਾਮਯਾਬ ਉਹਦਾ ਮੀਡੀਆ ਕਰ ਗਿਆ। ਉਹਨਾਂ ਨੇ ਕੁਐਸਚਨ ਉਸ ਹਿਸਾਬ ਨਾਲ ਪੁੱਛਿਆ ਵੀ ਇੱਥੇ ਖਾਲਿਸਤਾਨੀ ਐਲੀਮੈਂਟ ਆਪਣੇ ਉਹੀ ਰੌਲਾ ਪਾਈ ਜਾਂਦੇ, ਨਹੀਂ ਜੀ ਮੋਦੀ ਨੇ ਜਵਾਬ ਨਹੀਂ, ਆਪਣੇ ਟਰੰਪ ਨੇ ਜਵਾਬ ਨਹੀਂ ਦਿੱਤਾ, ਜਾਣ ਕੇ ਨਹੀਂ ਦਿੱਤਾ। ਤੁਸੀਂ ਸੋਚਦੇ ਆ ਵੀ ਹੁਣ ਜਾਣ ਕੇ ਨਹੀਂ ਜਵਾਬ ਦਿੱਤਾ ਹੈਗਾ? ਆ ਜੋ ਕੁਝ ਸਿੱਖਾਂ ਦੇ ਨਾਲ, ਸਿੱਖ ਨੌਜਵਾਨਾਂ ਦੇ ਨਾਲ ਜਿਹੜੇ ਵਾਪਸ ਭੇਜੇ ਜਾ ਰਹੇ ਆ ਵਾਪਰ ਰਿਹਾ ਆ, ਤੇ ਟਰੰਪ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਉਹ ਉਹਦੀ ਜਿਹੜੀ ਡਿਪਾਰਟਮੈਂਟ ਆ ਹੋਮਲੈਂਡ ਸਿਕਿਉਰਿਟੀ, ਉਹ ਜਿਹੜੀਆਂ ਬੇੜੀਆਂ ਬੰਨ੍ਹ ਕੇ ਤਾਂ ਬਿਨਾਂ ਦਸਤਾਰਾਂ ਤੋਂ ਭੇਜ ਰਹੇ ਆ, ਜਦ ਕਿ ਟਰੰਪ ਦੇ ਖੁਦ ਦੇ ਬਿਜ਼ਨਸ ਵਿੱਚ ਪਤਾ ਹੈ ਵੀ 100 ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਸਿੱਖ ਖਾਸ ਕਰਕੇ ਨਿਊਯਾਰਕ ਦੇ ਵਿੱਚ ਕੰਮ ਕਰਦੇ ਰਹੇ ਆ, ਉਹਨੂੰ ਪਤਾ ਹੈ ਵੀ ਦਸਤਾਰਾਂ ਵਾਲੇ ਸਿੱਖ ਕੌਣ ਹੈਗੇ ਆ। ਸੋ ਇਹ ਤੋਂ ਬਚੋ। ਇੱਕ ਜਾਂਦੇ ਜਾਂਦੇ ਜ਼ਰੂਰ ਖਬਰ ਕਰਨੀ, ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਕਿਸੇ ਤਰ੍ਹਾਂ ਦੀ ਵੀ ਲੜਾਈ ਝਗੜਾ ਨਾ ਕਰੋ, ਰੋਲ ਮਾਡਲ ਬਣ ਕੇ ਰਹੋ। ਹੁਣ ਕਈਆਂ ਨੇ ਸਾਡੇ ਤੇ ਵੀ ਔਖੇ ਹੋਣਾ ਆ। ਆਪਾਂ ਦੇਖਿਆ ਵੀ ਜਿੰਨੇ ਕੁ ਡਿਪੋਰਟ ਹੋਏ ਆ ਵੀ ਸਾਊਥ ਇੰਡੀਆ ਦੇ ਕਿੰਨੇ ਕੁ ਸੀਗੇ। ਸਭ ਤੋਂ ਵੱਧ ਜਿਹੜੇ ਸਾਊਥ ਇੰਡੀਆ ਦੀਆਂ ਸਟੇਟਾਂ ਦੇ ਜਿਹੜੇ H1 ਵੀਜ਼ੇ ਤੇ ਇੱਥੇ ਲੀਗਲੀ ਇੱਥੇ ਉਹ ਆਏ ਹੋਏ ਆ। ਆਪਾਂ ਦੇਖਿਆ ਵੀ ਕਿੰਨੇ ਕੁ ਕ੍ਰਾਈਮ ਚ ਇਨਵੋਲਵ ਹੁੰਦੇ ਆ। ਹੁਣ ਕੱਲ ਦੀ ਇੰਡੀਅਨ ਐਪਲਸ ਦੀ ਖਬਰ ਆ, ਵੱਖ-ਵੱਖ TV ਚੈਨਲਾਂ ਦੇ ਉੱਤੇ ਵੀ ਇੱਕ ਗੁਰਦੁਆਰੇ ਦੇ ਵਿੱਚ
ਇੱਕ ਬੰਦੇ ਦੇ ਉੱਤੇ ਦੂਜੇ ਬੰਦੇ ਨੇ ਗੋਲੀ ਚਲਾ ਦਿੱਤੀ ਹੈਗੀ ਆ। ਇੰਡੀਅਨੈਪਲਸ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਨੂੰ 12:44 ਤੇ ਕੱਲ ਦੁਪਹਿਰੇ ਜਿਹੜਾ ਐਤਵਾਰ ਨੂੰ ਸਿੱਖ ਸੰਗਤ ਆਫ ਇੰਡੀਅਨੈਪਲਸ ਗੁਰਦੁਆਰਾ ਜੋ 10,000 ਬਲਾਕ ਆਫ ਸਦਰਨ ਸਾਊਥ ਈਸਟਰਨ ਐਵਨਿਊ ਦੇ ਉੱਤੇ ਆ, ਉੱਥੇ ਉਹਨਾਂ ਨੂੰ ਬੁਲਾਇਆ ਗਿਆ। ਘੱਟੋ ਘੱਟ 15-20 ਕਾਰਾਂ ਪੁਲਿਸ ਦੀਆਂ ਉੱਥੇ ਪਹੁੰਚੀਆਂ। ਇੱਕ ਬੰਦਾ ਜੋ ਮੇਲ ਵਿਕਟਮ ਸੀ ਉਹਦੇ ਗਨ ਸ਼ਾਟ ਵੂੰਡ ਸੀਗਾ। ਸੋ ਪੁਲਿਸ ਵਾਲੇ ਇਹ ਕਹਿ ਰਹੇ ਵੀ ਦੋਨੋਂ ਇੱਕ ਦੂਜੇ ਨੂੰ ਜਾਣਦੇ ਸੀ, ਕੋਈ ਇਹ ਨਹੀਂ ਹੈ ਵੀ ਕੋਈ ਗੋਰਾ ਕਾਲਾ ਜਾਂ ਕੋਈ ਹੋਰ ਕਿਸੇ ਨੇ ਕੀਤੀ ਹੈਗੀ ਆ। ਸੋ ਜਦੋਂ ਇਦਾਂ ਦੀਆਂ ਹਰਕਤਾਂ ਹੋਣੀਆਂ ਆ ਤੇ ਉਹਦੇ ਨਾਲ ਆਪਣੀ ਸਾਰੀ ਕਮਿਊਨਿਟੀ ਦੀ ਜਿਹੜੀ ਬਦਨਾਮੀ ਹੁੰਦੀ ਹੈਗੀ ਆ। ਆਪਾਂ ਬਾਰ-ਬਾਰ ਕਹਿ ਰਹੇ ਹੈਗੇ ਆ ਵੀ ਇਦਾਂ ਦੀਆਂ ਜਿਹੜੀਆਂ ਹਰਕਤਾਂ ਆ ਉਹਦੇ ਤੋਂ ਬਚਣਾ ਚਾਹੀਦਾ ਹੈਗਾ। ਹੁਣ ਆਪਾਂ ਨਾ ਵੀ ਖਬਰ ਕਰਾਂਗੇ, ਅੱਜ ਸਰਚ ਕਰਕੇ ਦੇਖ ਲਓ ਵੀ ਇੰਡੀਅਨੈਪਲਸ ਸ਼ੂਟਿੰਗ, ਉੱਥੇ ਸਾਰੇ ਹੀ ਜਿੰਨੇ 2 ਪੇਜ ਭਰੇ ਹੋਏ ਆ ਵੀ ਸਿੱਖ ਗੁਰਦੁਆਰੇ ਦੇ ਵਿੱਚ ਸਿੱਖ ਜਿਹੜੀ ਗੋਲੀ ਸਤਸੰਗ ਚੱਲੀ। ਦੇ ਵਿੱਚ ਜਿਹੜੀ ਹੈ ਜੀ ਹੋਈ ਆ, ਉੱਥੇ ਆ ਇੱਕ ਦੂਜੇ ਨੂੰ ਜਿਹੜੀ ਉੱਥੇ ਗੋਲੀ ਮਾਰੀ ਆ। ਸੋ ਇਹ ਭਾਈ ਇਦਾਂ ਦੀਆਂ ਚੀਜ਼ਾਂ ਤੋਂ ਜਿਹੜਾ ਉਹ ਬਚਾਅ ਰੱਖੋ। ਕੋਈ ਹੈ ਨਹੀਂ, ਕੋਈ ਫਾਇਦਾ ਥੋੜੀ ਇਸ ਚੀਜ਼ ਦੇ ਵਿੱਚ, ਕਿਸੇ ਦੇ ਨਾਲ ਨਹੀਂ ਆ। ਲੜਨਾ ਕੌਮ ਦੇ ਲਈ ਲੜੋ, ਉਹਦੇ ਲਈ ਜਿਹੜਾ ਉਹ ਕਰੋ, ਹੋਵੋ ਅੱਗੇ, ਕੋਈ ਰੋਕਦਾ ਥੋੜੀ ਆ। ਇੱਕ ਦੂਜੇ ਦੇ ਤੁਸੀਂ ਭਰਾ ਮਾਰੂ ਜੰਗ ਦੇ ਵਿੱਚ ਜਿਹੜੇ ਲੱਗੇ ਰਹੋਗੇ ਤੇ ਫਿਰ ਉਹਦੇ ਵਿੱਚ ਕੀ ਫਾਇਦਾ ਉਸ ਦੇ ਵਿੱਚ ਜਿਹੜਾ ਕਿਸੇ ਨੂੰ ਮਿਲਣਾ ਹੈਗਾ ਜੀ। ਸੋ ਬਿਲਕੁਲ ਬਹੁਤ ਵਾਰ ਸਾਡੇ ਜਿਹੜੇ ਕਮੈਂਟੇਟਰਸ ਵੀ ਹੁੰਦੇ ਆ, ਕਮੈਂਟ ਪਾ ਦਿੰਦੇ ਆ, ਉਲਟ ਪਿਆ ਵੀ ਮਾਰੀ ਜਾਂਦੇ ਆ। ਸਾਡਾ ਜਿਹੜਾ ਮੇਨ ਮਕਸਦ ਆ ਬਿਲਕੁਲ ਸਹੀ ਜਾਣਕਾਰੀ ਦੇਣੀ ਆ। ਵੱਖ-ਵੱਖ ਜੋ ਅਮਰੀਕਾ ਦੇ ਨਿਊਜ਼ਪੇਪਰਸ ਆ ਅੱਜ ਦੇ, ਉਹਨਾਂ 'ਚ ਜੋ ਕੁਝ ਆਇਆ ਆਪਣੇ ਕੋਲੋਂ ਅਸੀਂ ਕੋਈ ਗੱਲ ਨਹੀਂ ਸਾਂਝੀ ਕਰਦੇ ਹੈਗੇ। ਜੇ ਤੁਹਾਨੂੰ ਪਸੰਦ ਲੱਗਦੀ ਆ ਸਾਂਝੀ ਕਰਿਆ ਕਰੋ, ਜੇ ਨਹੀਂ ਪਸੰਦ ਲੱਗਦੀ ਤਾਂ ਸਾਡਾ ਚੈਨਲ ਡਿਲੀਟ ਕਰ ਦਿਓ। ਤੇ ਅਸੀਂ ਇਕੱਲਾ YouTube ਚੈਨਲ ਨਹੀਂ ਹੈਗੇ, ਕੈਲੀਫੋਰਨੀਆ ਦੇ ਵਿੱਚ 15 AM ਤੇ FM ਸਟੇਸ਼ਨਸ ਹੈਗੇ ਆ। ਪਹਿਲੇ ਦਿਨ ਤੋਂ ਹੀ ਅਸੀਂ ਇਹ ਮਕਸਦ ਰੱਖਿਆ ਸੀ ਬਿਲਕੁਲ ਸਹੀ ਜਾਣਕਾਰੀ ਜਿਹੜੀ ਆ ਉਹ ਆਪਣੇ ਸਰੋਤਿਆਂ ਨੂੰ ਦੇਣੀ ਆ। ਕਿਸੇ ਨੂੰ ਪਸੰਦ ਆਵੇ ਨਾ ਪਸੰਦ ਆਵੇ, ਇਹ ਉਹਨਾਂ ਦੀ ਮਰਜ਼ੀ ਹੈਗੀ ਹੈ ਜੀ। ਬਿਲਕੁਲ। ਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਸਮਾਪਤੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।